ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ, ਅੱਜ ਦਿਨ ਮੰਗਲਵਾਰ 2 ਜਨਵਰੀ 2023, 18 ਪੋ ਨਾਨਕਸ਼ਾਹੀ ਸੰਮਤ 555। ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਨੇ। ਬਿਜ਼ਨਸ ਇੰਸ਼ੋਰੈਂਸ ਜਾਂ ਵਾਮਾ ਕੇਅਰ, ਮੈਡੀਕੇਅਰ ਬਾਬਤ ਕੋਈ ਵੀ ਜਾਣਕਾਰੀ ਚਾਹੀਦੀ ਹੈ ਜਾਂ ਤੁਸੀਂ ਪਾਲਿਸੀ ਕਰਵਾਉਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰੂਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲਿਊ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਐਮਕੇ ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ, ਜੱਸੀ ਗਿੱਲ, ਭੁਪਿੰਦਰ ਸਿੰਘ, ਨਿਰਮਲ ਸਿੰਘ, ਸੰਧੂ ਫੈਮਿਲੀ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 4082725252। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮਸ, ਫੇਸਬੁੱਕ, YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰਿਆਂ ਦਾ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਹਿੱਟ ਐਂਡ ਰਨ ਕਾਨੂੰਨ ਦੇ ਮਾਮਲੇ ਦੇ ਵਿੱਚ ਤੁਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਸ ਬਾਰੇ ਕਾਫੀ ਚਰਚਾ ਕੀਤੀ ਸੀ। ਹੁਣ ਇਸ ਕਾਨੂੰਨ ਨੂੰ ਲੈ ਕੇ ਜਾਂ ਇਸ ਕਾਨੂੰਨ ਦੇ ਵਿਰੋਧ ਦੇ ਵਿੱਚ ਦੇਸ਼ ਭਰ ਦੇ ਵਿੱਚ ਹੰਗਾਮਾ ਹੋਇਆ ਜੀ। ਬਿਲਕੁਲ ਹੰਗਾਮਾ ਕਹਿ ਸਕਦੇ ਹੋ ਤੁਸੀਂ, ਪਰ ਕੁਝ ਹਿੱਸਿਆਂ ਦੇ ਵਿੱਚ ਘੱਟੋ ਘੱਟ ਦੇਸ਼ ਦੇ ਅੱਧਾ ਦਰਜਨ ਸਟੇਟਾਂ ਦੇ ਵਿੱਚ ਐ ਮੰਨ ਕੇ ਚੱਲੋ ਕਿ ਹਾਹਾਕਾਰ ਹੀ ਮਚ ਗਈ ਜੀ। ਕਿਉਂਕਿ ਕਿਸੇ ਥਾਂ ਤੇ ਤਾਂ ਜਿੱਦਾਂ ਆਪਣੇ ਅੱਜ ਪੰਜਾਬ ਦੇ ਵਿੱਚ ਤਕਰੀਬਨ 60 ਤੋਂ ਲੈ ਕੇ 70% ਤੱਕ ਜਿਹੜੇ ਪੈਟਰੋਲ ਪੰਪ ਸੀ ਉਹ ਡਰਾਈ ਹੋ ਗਏ। ਜੀ ਜੀ। ਹੁਣ ਪੈਟਰੋਲ ਪੰਪ ਸੁੱਕ ਜਾਣਾ ਤਾਂ ਤੁਸੀਂ ਸੋਚ ਕੇ ਵੇਖੋ, ਇਮੇਜਿਨ ਕਰੋ ਕਿ ਜਨਤਾ ਨੂੰ ਇਹਦਾ ਪਤਾ ਹੀ ਨਾ ਹੋਵੇ ਕਿ ਕੱਲ ਨੂੰ ਆਹ ਹੋਣਾ ਹੈ। ਉੱਥੇ ਤੇਲ ਪਾਉਣ ਵਾਲਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਤਰਥੱਲੀ ਬਚੇਗੀ। ਕਿਸੇ ਸਟੇਟ ਦੇ ਵਿੱਚ ਬਿਲਕੁਲ ਜਿਹੜੀਆਂ ਸਰਕਾਰੀ ਬੱਸਾਂ ਸੀ ਯਾਨੀ ਪਬਲਿਕ ਟਰਾਂਸਪੋਰਟ ਸੀ, ਉਹਦਾ ਚੱਕਾ ਜਾਮ ਹੋ ਗਿਆ। ਇਹ ਵੀ ਹੁਣ ਸੋਚ ਕੇ ਵੇਖੋ ਕਿ ਰਾਹਗੀਰ ਕਿਵੇਂ। ਫਿਰ ਦੂਜੀ ਗੱਲ ਜੀ ਕਿ ਇਹ ਹੜਤਾਲ ਜਿਹੜੀ ਆ ਬੇਸਿਕਲੀ ਟਰਾਂਸਪੋਰਟਰਾਂ ਦੀ ਨਹੀਂ ਹੈਗੀ। ਇਹ ਜਿਹੜੇ ਪੱਤਰਕਾਰ ਸ਼ਬਦ ਬੋਲ ਰਹੇ ਨੇ ਉਹ ਗਲਤ ਸ਼ਬਦ ਬੋਲ ਰਹੇ ਆ। ਅਸਲ ਦੇ ਵਿੱਚ ਇਹ ਹੜਤਾਲ ਟਰੱਕ ਡਰਾਈਵਰਾਂ ਦੀ ਆ। ਜੀ ਜੀ। ਟਰੱਕ ਡਰਾਈਵਰਾਂ ਦੀ ਹੜਤਾਲ ਹੈਗੀ ਆ ਇੱਕ ਕਾਨੂੰਨ ਦੇ ਵਿੱਚ ਕੀਤੀ ਬੇਵਕੂਫਾਨਾ ਸੋਧ ਤਰਮੀਮ। ਜੀ, ਨਾਲੇ ਬੇਵਕੂਫਾਨਾ ਨਾਲੇ ਸੋਧ। ਹਾਂਜੀ, ਬੇਵਕੂਫਾਨਾ ਤਰਮੀਮ। ਜੀ ਜੀ। ਕਿਉਂਕਿ ਇਹ ਗੁਜਰਾਤ ਲੌਬੀ ਹੈ ਜੀ। ਇਹ ਬਹੁਤੇ ਸਿਆਣੇ ਜਿਹੜੇ ਆ ਨਾ ਉਹ ਕਈ ਵਾਰ ਇਹੀ ਕੰਮ ਕਰਦੇ ਆ। ਇਹਨਾਂ ਨੂੰ 3 ਸਾਲਾਂ ਬਾਅਦ ਇੱਕ ਛਿਣਕ ਪੈਂਦੀ ਆ। ਇਹਨਾਂ ਨੇ ਦੇਸ਼ ਦਾ ਪੱਠਾ ਬਿਠਾਉਣਾ ਹੁੰਦਾ ਹੈ ਜੀ। ਤੁਸੀਂ ਸੋਚ ਕੇ ਦੇਖੋ, ਮੈਂ ਤੁਹਾਨੂੰ ਇੱਕ ਛੋਟਾ ਜਿਹਾ ਅੰਕੜਾ ਦਿੰਦਾ ਕਿ ਇੱਕ ਦਿਨ ਦੇ ਵਿੱਚ ਮੁੰਬਈ ਦੇ ਆਸ-ਪਾਸ ਯਾਨੀ ਮੁੰਬਈ ਰੀਜਨ ਦੇ ਵਿੱਚ ਜੀ 100 ਤੋਂ 125 ਕਰੋੜ ਤੱਕ ਦਾ ਨੁਕਸਾਨ ਹੋਇਆ ਹੈ। ਤੇ ਅੱਜ ਤੀਸਰਾ ਦਿਨ ਹੈ, ਪੂਰੇ ਇੰਡੀਆ ਦੀਆਂ ਇੰਨੀਆਂ ਸਟੇਟਾਂ 'ਚ ਕਿੰਨਾ ਲਾਸ ਹੋ ਗਿਆ ਹੋਵੇਗਾ। ਜੀ ਸੋਚ ਕੇ ਵੇਖੋ। ਅੱਛਾ, ਜਦੋਂ ਤੁਸੀਂ ਸੋਧ ਲੈ ਕੇ ਆਏ ਹੋ, ਪਹਿਲਾਂ ਕਾਨੂੰਨ ਚੱਲਦਾ, ਕਾਨੂੰਨ ਕੀ ਚੱਲਦਾ ਹੈ ਉਹਦੇ 'ਚ 279 ਲੱਗਦੀ ਆ, 304 ਇਹ ਲੱਗਦਾ, 338 ਲੱਗਦੀ ਆ। ਉਹਦੇ ਤਹਿਤ ਸਾਬਤ ਹੁੰਦਾ ਤਾਂ 2 ਸਾਲ ਦੀ ਕੈਦ ਆ। ਹੁਣ ਇਹ ਚੱਕ ਕੇ ਕੀ ਕਰ ਰਹੇ ਆ ਕਿ ਜੇ ਤੁਸੀਂ ਭੱਜੋਗੇ ਨਹੀਂ ਤਾਂ 5 ਸਾਲ ਕੈਦ, ਜੇ ਤੁਸੀਂ ਭੱਜ ਗਏ 10 ਸਾਲ ਕੈਦ। ਤੇ ਜੁਰਮਾਨਾ ਪਤਾ ਕਿੰਨੇ? 7 ਲੱਖ ਰੁਪਈਆ ਜੁਰਮਾਨਾ। ਤੁਸੀਂ ਮੈਨੂੰ ਦੱਸੋ, ਜੇ ਟਰੱਕ ਮਾਲਕ ਨਹੀਂ ਭਰੇਗਾ ਤਾਂ ਟਰੱਕ ਚਾਲਕ ਕੀ 7 ਲੱਖ ਲਈ ਫਿਰ 3 ਸਾਲ ਐਕਸਟਰਾ ਕੱਟੇਗਾ? ਹਾਂਜੀ ਹਾਂਜੀ, ਬਿਲਕੁਲ ਸਹੀ। ਤੇ ਜੇ ਕਿਸੇ ਟਰੱਕ ਡਰਾਈਵਰ ਦੇ ਕੋਲ 7 ਲੱਖ ਰੁਪਈਆ ਹੈ ਤੇ ਉਹਦਾ ਦਿਮਾਗ ਫਿਰਿਆ ਕਿ ਉਹ ਟਰੱਕ ਚਲਾਉਂਦਾ ਫਿਰੇ? ਸਹੀ ਗੱਲ। ਉਹ ਤੇ 7 ਲੱਖ ਦੀ ਡਾਊਨ ਪੇਮੈਂਟ ਕਰਕੇ ਤੇ ਇੱਕ ਟਰੱਕ ਆਪਣਾ ਹੀ ਲੈ ਆਏਗਾ। ਕਿਸ਼ਤਾਂ ਲੱਥੀ ਜਾਣਗੀਆਂ। ਸੋ ਗੱਲ ਇਹ ਆ ਕਿ ਜਦੋਂ ਇਹਨਾਂ ਨੇ ਕਰਨੀ ਬੇਵਕੂਫੀ ਹੁੰਦੀ ਆ, ਕਰਨੀ ਤਾਨਾਸ਼ਾਹੀ ਹੁੰਦੀ ਆ, ਕਰਨੀ ਮਨਮਰਜ਼ੀ ਹੁੰਦੀ ਆ, ਕਿ ਗੱਲ ਇਹ ਆ ਕਿ ਤੁਸੀਂ ਪਹਿਲਾਂ ਤੇ ਜਿਹੜੀ ਵਿਰੋਧੀ ਧਿਰ ਆ ਉਹਨੂੰ ਚੁੱਕ ਕੇ ਬਾਹਰ ਮਾਰਦੇ ਜੇ, ਫਿਰ ਇਸ ਤਰ੍ਹਾਂ ਦੇ ਕਾਨੂੰਨ ਲੈ ਆਉਂਦੇ ਜੇ। ਜਦੋਂ ਤੁਸੀਂ ਕਿਸੇ ਸਟੇਕ ਹੋਲਡਰ ਦੇ ਨਾਲ ਕੋਈ ਚਰਚਾ ਹੀ ਨਹੀਂ ਕਰਨੀ, ਕੋਈ ਹਾਊਸ ਦੇ ਵਿੱਚ ਚਰਚਾ ਹੀ ਨਹੀਂ ਕਰਵਾਉਣੀ, ਕੋਈ ਮਾਰ ਕਮੇਟੀ ਨਹੀਂ ਬਣਾਉਣੀ। ਦੇਖੋ, ਅਸੀਂ ਨਹੀਂ ਕਹਿੰਦੇ ਕਿ ਸੜਕਾਂ ਤੇ ਇਹ ਬੰਦੇ ਮਾਰੀ ਜਾਣ ਡਰਾਈਵਰ,
ਜਿਨ੍ਹਾਂ ਦੇ ਬੰਦੇ ਮਰਦੇ ਆ ਉਹਨਾਂ ਨੂੰ ਪੁੱਛੋ ਕਿ ਉਹ ਕੀ ਸਜ਼ਾ ਮੰਗਦੇ ਆ। ਜੀ ਜੀ। ਕਈ ਵਾਰ ਇਹ ਵੀ ਹੁੰਦਾ ਹੈ ਕਿ ਬੰਦੇ ਮਰਵਾਏ ਵੀ ਜਾਂਦੇ ਆ ਕਿਉਂਕਿ ਸਜ਼ਾ ਹੀ 2 ਸਾਲ ਹੈ। ਮੈਂ ਉਹਨਾਂ ਗੱਲਾਂ ਦੇ ਨਾਲ ਕਿਤੇ ਸਹਿਮਤ ਹੋ ਸਕਦਾ ਹਾਂ, ਜੀ ਜੀ। ਪਰ ਗੱਲ ਇਹ ਹੈ ਕਿ ਦੋਏ ਚੀਜ਼ਾਂ ਹੋਣੀਆਂ ਚਾਹੀਦੀਆਂ ਕਿ ਠੀਕ ਹੈ, ਜੇ ਕੋਈ ਬੰਦਾ ਆਪ ਦੀ ਨਲਾਇਕੀ ਕਰਕੇ ਇਸ ਤਰ੍ਹਾਂ ਕਿਸੇ ਦੀ ਜਾਨ ਜੋਖਮ ਚ ਪਾਉਂਦਾ, ਉਹਦੇ ਵਾਸਤੇ ਸਜ਼ਾ ਦਾ ਪ੍ਰਬੰਧ ਵੱਖਰੀ ਗੱਲ ਆ। ਪਰ ਦੂਜੀ ਗੱਲ ਆ ਕਿ ਜੇ ਮੰਨ ਲਓ ਕੋਈ ਬੰਦਾ ਉੱਥੇ ਖਲੋਂਦਾ ਹੈ ਕਿ ਮੇਰਾ ਕਸੂਰ ਕੋਈ ਨਹੀਂ ਹੈਗਾ, ਜੀ ਇਹ ਬੰਦਾ ਆਪ ਹੀ ਰੱਜਿਆ ਆਉਂਦਾ ਸੀ ਜਾਂ ਗਲਤ ਸਾਈਡ ਤੋਂ ਆਉਂਦਾ ਸੀ, ਪਰ ਭੀੜ ਨੇ ਇਹ ਨਿਰਣਾ ਕਰ ਲਿਆ ਕਿ ਨਹੀਂ, ਤੇਰੇ ਕੋਲ ਟਰੱਕ ਹੈ, ਦੂਜੇ ਕੋਲ ਸਕੂਟੀ ਹੈ, ਤੂੰ ਹੀ ਗੁਨੇਗਾਰ ਹੈ, ਉਹਨਾਂ ਨੇ ਕੁੱਟ ਕੇ ਮਾਰਤਾ ਬੰਦਾ, ਕੀ ਕਰੂਗਾ? ਯੈਸ, ਜੀ। ਆਹੀ ਤੇ ਰੋਣਾ ਹੈ ਨਾ। ਇਹਨਾਂ ਗੱਲਾਂ ਤੇ ਚਰਚਾ ਕਿੱਥੇ ਹੁੰਦੀ ਆ? ਚਰਚਾ ਹੋਣੀ ਹੁੰਦੀ ਆ ਹਾਊਸ ਦੇ ਵਿੱਚ, ਚਰਚਾ ਹੋਣੀ ਹੁੰਦੀ ਆ ਮਾਹਰਾਂ ਦੀ ਕਮੇਟੀ ਦੇ ਵਿੱਚ, ਚਰਚਾ ਹੋਣੀ ਹੁੰਦੀ ਆ ਸਟੇਕ ਹੋਲਡਰਸ ਦੇ ਨਾਲ ਜਦੋਂ ਤੁਸੀਂ ਟੇਬਲ ਤੇ ਬੈਠਦੇ ਜੇ। ਜਦੋਂ ਤੁਸੀਂ ਕਰਨੀਆਂ ਹੀ ਮਨਮਤੀਆਂ ਨੇ ਤੇ ਫਿਰ ਭੁਗਤੋ ਨਤੀਜੇ। ਪਰ ਨਤੀਜੇ ਇਹਨਾਂ ਦੇ ਕੀ ਭੁਗਤਣੇ ਨੇ? ਨਤੀਜੇ ਭੁਗਤਦੇ ਇਹਨਾਂ ਦੀਆਂ ਬੇਵਕੂਫਾਨਾ ਹਰਕਤਾਂ ਦੇ ਜਨਤਾ, ਤੇ ਜਨਤਾ ਦੀ ਇੱਕ ਵੱਡੀ ਜਿਹੜੀ ਹੈਗੀ ਆ ਨਾ ਵਸੋਂ, ਹਾਂਜੀ, ਉਹ ਇਹਨਾਂ ਦੇ ਪਿੱਛੇ ਪਾਗਲ ਹੋਈ ਫਿਰਦੀ ਆ। ਉਹਨਾਂ ਨੂੰ ਲਾਈਨਾਂ 'ਚ ਲੱਗਣਾ ਦੇਸ਼ ਦੀ ਸੇਵਾ ਲੱਗਦਾ ਹੈ, ਚਾਹੇ ਉਹ ਨੋਟਬੰਦੀ 'ਚ ਲਾਈਨ 'ਚ ਲੱਗ ਜਾਣ, ਚਾਹੇ ਉਹ ਮਤਲਬ ਕਿ ਢਿੱਡੋਂ ਭੁੱਖੇ ਹੋਣ ਤੇ ਕਿਤੇ ਲੰਗਰ ਲੱਗਾ ਹੋਵੇ ਗਲੀ ਮਹੱਲੇ 'ਚ, ਉਹਦੀ ਲਾਈਨ 'ਚ ਲੱਗ ਜਾਣ। ਪਰ ਜਿੱਤੇਗਾ ਤਾਂ ਮੋਦੀ। ਹਾਂਜੀ ਹਾਂਜੀ, ਭਾਵੇਂ ਤੇਲ ਲੈਣ ਲਈ ਬੋਤਲ ਫੜ ਕੇ ਲੱਗੇ, ਹੁਣ ਪੁੱਛ ਲਓ ਜਿੱਤੇਗਾ ਤਾਂ ਮੋਦੀ। ਇਹ ਨਹੀਂ ਕਹਿਣਾ ਕਿ ਭਾਈ ਠੀਕ ਹੈ, ਜਿੱਥੇ ਤੁਹਾਨੂੰ ਰਿਫਾਰਮਸ ਦੀ ਜ਼ਰੂਰਤ ਹੈ, ਚੁਣਿਆ ਕਾਦੇ ਵਾਸਤੇ ਹੈ ਸਰਕਾਰ ਨੂੰ? ਚੁਣਦੇ ਤੇ ਆਪਾਂ ਇਸੇ ਕਰਕੇ ਆ ਕਿ ਰਿਫਾਰਮਸ ਕਰੋ, ਕਾਨੂੰਨ ਬਣਾਓ ਸਰਕਾਰ, ਪਰ ਕਾਨੂੰਨ ਬਣਾਉਣ ਦਾ ਕੋਈ ਤੌਰ ਤਰੀਕਾ ਤੇ ਰੱਖੋ। ਤੁਸੀਂ ਤੇ ਮਤਲਬ ਕਿ ਇੱਕ ਬਣਾ ਲਿਆ ਤਮਾਸ਼ਾ, ਜਾਣੇ ਹੋ ਬਸ। ਇੱਕ ਤਾਂ ਮੈਜੋਰਟੀ ਹੈ ਤੁਹਾਡੇ ਕੋਲ, ਦੂਜਾ ਹੈ ਕਿ ਜਿਹੜੀ ਬਚੀ ਖੁਚੀ ਆ ਆਪੋਜੀਸ਼ਨ ਉਹ ਬਾਹਰ ਆ, ਤੁਸੀਂ ਉੱਥੇ ਪੰਨੇ ਪਲਟੀ ਜਾਂਦੇ ਹੋ। ਤਾਂ ਖੈਰ ਬਹੁਤ ਨੁਕਸਾਨ ਹੋਇਆ ਜੀ, ਸਾਨੂੰ ਤਲਖੀ ਆਉਂਦੀ ਹੈ ਇਸ ਗੱਲੋਂ ਕਿ ਲੋਕ ਅੱਜ ਅਸੀਂ ਅੱਧਾ ਲੀਟਰ ਵਾਸਤੇ ਤਰਸਦੇ ਵੇਖੇ ਨੇ ਉੱਥੇ। ਬਿਲਕੁਲ ਜੀ, ਲਾਈਨਾਂ 'ਚ ਲੱਗੇ ਲੋਕ ਰਾਹ 'ਚ ਖਲੋ ਗਏ, ਜਿਨ੍ਹਾਂ ਨੂੰ ਪਤਾ ਹੀ ਨਹੀਂ ਸੀ ਇਸ ਕਹਾਣੀ ਦਾ। ਸਾਡੇ ਵਰਗੇ ਤਾਂ ਚਲੋ ਥੋੜੇ ਬਹੁਤੇ ਜਾਣੂ ਹੁੰਦੇ ਆ, ਅਸੀਂ ਆਪਦਾ ਕੋਈ ਗਾਉਂ ਪ੍ਰਬੰਧ ਕਰ ਲਿਆ ਹੋਊਗਾ। ਜਿਹੜੇ ਬੰਦਿਆਂ ਨੂੰ ਸਵੇਰੇ ਉੱਠ ਕੇ ਪਤਾ ਲੱਗਿਆ ਕਿ ਕਹਾਣੀ ਹੋ ਗਈ ਆ ਜੀ, ਕਿਉਂਕਿ ਹਜ਼ੂਰ ਪਿਛਲੇ 3 ਦਿਨ ਤੋਂ ਪੈਟਰੋਲ ਪੰਪਾਂ ਤੇ ਸਪਲਾਈ ਹੋਈ ਨਹੀਂ ਆਈ। ਪਿਛਲੇ 3 ਦਿਨ ਤੋਂ ਟੈਂਕਰਾਂ ਦਾ ਜਦੋਂ ਚੱਕਾ ਜਾਮਿਆ ਤੇ ਫਿਰ ਹੁਣ ਤੇਲ ਥੱਲਿਓ ਤੇ ਸਿਮਣੋ ਰਿਹਾ ਨਾ ਪੈਟਰੋਲ ਪੰਪਾਂ 'ਚ। ਜੀ ਜੀ। ਤਾਂ ਗੱਲ ਇਹ ਆ ਕਿ ਬਈ ਇਹ ਸਾਰਾ ਕੁਝ ਜਿਹੜਾ ਹੈ ਇਹ ਇਹਨਾਂ ਦੀ ਇੱਕ ਵਾਰੀ ਫੇਰ ਜੋ ਆਪ ਹੁਦਰੀ ਆ ਉਹਦਾ ਨਤੀਜਾ ਹੈ। ਪਰ ਮੇਰੀ ਗਾਰੰਟੀ ਆ ਇਹਨਾਂ ਦੇ ਜਿਹੜੇ ਭਗਤ ਆ ਉਹਨਾਂ ਦੀ ਕੰਨ ਤੇ ਜੂੰ ਨਹੀਂ ਸਰਕਣੀ। ਉਹਨਾਂ ਨੇ ਕਹਿਣਾ ਕਿ ਲੈ ਇਹ ਬੰਦੇ ਬੜੇ ਮਾਰਦੇ ਨੇ ਡਰਾਈਵਰ। ਪਰ ਇਹ ਜਿਹੜਾ ਕਾਨੂੰਨ ਆ, ਇਹ ਕਾਨੂੰਨ ਕਾਰ ਵਾਲੇ ਤੇ ਵੀ ਲਾਗੂ ਹੋਣਾ ਹੈ, ਇਹ ਕਾਨੂੰਨ ਮੋਟਰਸਾਈਕਲ ਵਾਲੇ ਤੇ ਵੀ ਲਾਗੂ ਹੋਣਾ ਹੈ ਜੀ। ਗੱਲ ਇਹ ਆ ਕਿ ਵਿਚਾਲੜਾ ਰਸਤਾ ਨਿਕਲਣਾ ਚਾਹੀਦਾ। ਮੈਂ ਇਸ ਗੱਲ ਦੇ ਹੱਕ ਦੇ ਵਿੱਚ ਆ ਕਿ ਠੀਕ ਆ, ਜਦੋਂ ਕਿਤੇ ਜ਼ਰੂਰਤ ਹੁੰਦੀ ਆ ਆਪਾਂ ਉਹਦੇ 'ਚ ਸਖਤ ਸਜ਼ਾ ਦੀ ਮੰਗ ਕਰਦੇ ਆ, ਪਰ ਇਹ ਆ ਕਿ ਘੱਟੋ ਘੱਟ ਕੋਈ ਸਹਿਮਤੀ ਤੇ ਬਣਾ ਕੇ ਚੱਲੋ। ਕੁਛ ਇਹ ਤੇ ਵੇਖੋ ਨਾ ਕਿ ਜੇ ਅਸੀਂ ਯਕਦਮ ਲਾਗੂ ਕਰਦੇ ਆ ਤੇ ਫਿਰ ਕੀ ਬਣੇਗਾ? ਤੇ ਥੁੱਕ ਕੇ ਚੱਟਣਾ ਇਹਨਾਂ ਦੀ ਆਦਤ ਬਣ ਗਈ ਹੈ, ਜਾਂ ਸ਼ੌਕ ਕਹਿ ਲਓ, ਸ਼ੁਗਲ ਬਣ ਗਿਆ। ਆ ਹੁਣੇ ਹੀ ਖਬਰ ਆ ਰਹੀ ਆ ਕਿ ਜਿਹੜੇ ਸਾਡੇ ਦੇਸ਼ ਦੇ ਹੋਮ ਸੈਕਟਰੀ ਆ ਉਹ ਕਹਿ ਗਏ ਆ ਕਿ ਅਜੇ ਕਾਨੂੰਨ ਲਾਗੂ ਨਹੀਂ ਹੋਇਆ, ਲਾਗੂ ਕਰਨ ਤੋਂ ਪਹਿਲਾਂ ਅਸੀਂ ਇਹਨਾਂ ਦੀ ਐਸੋਸੀਏਸ਼ਨ ਦੇ ਨਾਲ ਗੱਲਬਾਤ ਕਰਾਂਗੇ। ਲਓ ਕਰ ਲਓ ਗੱਲ, ਸਵੇਰ ਦੇ ਡਿਪੈਂਡ ਕਰਦੇ ਪੈਸਾ ਜੀ। ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ। ਈਡੀ ਸਾਹਮਣੇ ਕਹਿੰਦੇ ਫਿਰ ਨਹੀਂ ਪੇਸ਼ ਹੋਣਗੇ ਕੇਜਰੀਵਾਲ। ਦੇਖੋ ਈਡੀ ਦੇ ਸਾਹਮਣੇ ਪੇਸ਼ ਕਿੰਨੀ ਕੁ ਦੇਰ ਨਹੀਂ ਹੋਣਗੇ, ਇਹ ਹੁਣ ਇਹਨਾਂ ਤੇ ਨਿਰਭਰ ਕਰਦਾ, ਇਹ ਆਪਣੇ ਤੇ ਨਿਰਭਰ ਨਹੀਂ ਜੇ ਕਰਦਾ। ਦਰਅਸਲ ਕੀ ਹੈ ਕਿ ਇੱਧਰ ਇੱਕ ਹੋਰ ਵੀ ਕਹਿ ਲਓ ਕਿ ਈਡੀ ਦੇ ਸਾਹਮਣੇ ਹਿੱਕ ਤਾਣ ਕੇ ਖਲੋਤਾ ਚੀਫ ਮਿਨਿਸਟਰ ਜੀ, ਕਿ ਇੱਕ ਮੈਂ ਕਿਹਾ ਤੁਹਾਨੂੰ ਇੰਡੀਆ 'ਚ ਕੀ ਦੂਸਰਾ ਅਰਵਿੰਦ ਕੇਜਰੀਵਾਲ ਬਣਨ ਜਾ ਰਿਹਾ, ਬਹੁਤ ਵੱਡੀ ਗੱਲ ਹੈ। ਇੱਕ ਸਵਾਲ ਹੋਏਗਾ ਤੇ ਪਹਿਲਾ ਕੌਣ ਹੈ? ਪਹਿਲਾ ਪਤਾ ਕੌਣ ਹੈ? ਹਿੰਮਤ ਸੋਰੇਨ। ਠੀਕ ਹੈ। ਝਾਰਖੰਡ ਦਾ ਚੀਫ ਮਿਨਿਸਟਰ 7 ਈਡੀ ਦੇ ਸੰਮਨ ਆਇਆ, ਉਹ ਕਹਿੰਦਾ ਨਹੀਂ ਆਏਗਾ, ਨਹੀਂ ਆਏਗਾ। ਤਿਆਰੀ ਆ, ਕੱਲ ਨੂੰ ਵਿਧਾਇਕ ਦਲ ਦੀ ਮੀਟਿੰਗ ਆ, ਜੇਲ੍ਹ ਜਾਣ ਦੀ ਤਿਆਰੀ ਆ, ਆਦਿਵਾਸੀਆਂ ਦੇ ਹੱਕ 'ਚ ਗੱਲ ਕਰਨ ਵਾਲੀ। ਅੱਛਾ, ਉਹਦੇ ਵਿੱਚ ਵੀ ਪਰਦੇ ਦੀ ਡੀਲ ਸੀ। ਹਾਂਜੀ,
ਮੋਦੀ ਹੋਰੀ ਕਹਿੰਦੇ ਆ ਗੁਜਰਾਤ ਲੌਬੀ ਤੁਹਾਨੂੰ ਪਤਾ ਹੈ, ਹੂੰ ਇਹ ਕਹਿੰਦੇ ਆ ਕਿ ਬਾਬੂ ਲਾਲ ਮਰਾਂਡੀ ਨਾਲ ਅੱਧੋ ਅੱਧ ਕਰ ਲਾ। ਹੂੰ ਉਹ ਕਹਿੰਦਾ ਕਿਉਂ, ਵਾਹ ਹੂੰ ਇਹ ਕੀ ਹੈ, ਇਹ ਕੋਈ ਕੇਕ ਹੈ ਜਿਹੜਾ ਚਾਕੂ ਮਾਰ ਕੇ ਅੱਧਾ ਅੱਧ ਕਰ ਲਾ। ਠੀਕ ਹੈ ਜੀ। ਸੱਤਾ ਹਾਸਲ ਕੀਤੀ ਹੈ, ਦਮ ਤੇ ਲੜੇ, ਬਸ ਉਹੀ ਇੱਕ ਫਿਰ ਤੁਹਾਨੂੰ ਪਤਾ ਹੀ ਹੈ, ਇਹ ਤੁਹਾਡੇ ਕੋਲ ਹੈਗਾ ਜਿਹੜਾ ਤੇ ਉਹ ਚੱਲਦਾ ਕੰਮ। ਤੇ ਬਾਈ ਗੱਲ ਇਹ ਆ ਕਿ ਉਹ 7 ਨੋਟਸਾਂ ਤੇ ਨਹੀਂ ਆਇਆ। ਹੂੰ ਤੇ ਤੀਜਾ ਆ ਗਿਆ ਮੈਨੂੰ ਲੱਗਦਾ ਕੇਜਰੀਵਾਲ ਸਾਹਿਬ ਨੂੰ, ਹੁਣ ਦੂਜਾ ਕਿ ਤੀਜਾ ਹੈ, ਤੀਜਾ ਜੀ ਜੇ ਮੈਂ ਨਹੀਂ ਭੁੱਲਦਾ। ਇਹਦਾ ਮਤਲਬ ਇਹ ਹੈ ਕਿ ਜੇ ਉਹ ਨਹੀਂ ਜਾਂਦੇ, ਕਿਉਂਕਿ ਸੰਕੇਤ ਇਹੋ ਜਿਹੇ ਮਿਲੇ ਨੇ, ਸੰਕੇਤ ਅਜਿਹੇ ਮਿਲੇ ਨੇ, ਕਿਉਂਕਿ ਇਹਨਾਂ ਦੇ ਇੱਕ ਸ਼ਾਇਦ ਲੀਡਰ ਨੇ ਅੱਜ ਕਿਹਾ ਹੈ, ਪ੍ਰਿਯੰਕਾ ਕੱਕੜ ਜੀ ਜਿਹੜੇ ਬੀਬੀ ਜੀ ਹੈਗੇ ਆ, ਉਹ ਕਹਿੰਦੇ ਆ ਕਿ ਬਈ ਮਤਲਬ ਕਿ ਅਸੀਂ ਕਾਨੂੰਨ ਮੁਤਾਬਕ ਕੰਮ ਕਰਾਂਗੇ। ਠੀਕ ਹੈ ਜੀ। ਤਾਂ ਉਹ ਕਹਿੰਦੇ ਕਿ ਸਾਡੀ ਕਾਨੂੰਨੀ ਟੀਮ ਇਸ ਸਵਾਲ ਦਾ ਜਵਾਬ ਬਿਹਤਰ ਤਰੀਕੇ ਨਾਲ ਦੇ ਸਕਦੀ ਹੈ, ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰਾਂਗੇ। ਮਤਲਬ ਕਿ ਸ਼ਾਦੀ ਨਹੀਂ ਭਰੀ ਉਹਨਾਂ ਨੇ, ਮੋਹਰ ਨਹੀਂ ਲਾਈ ਕਿ ਕੇਜਰੀਵਾਲ ਸਾਹਿਬ ਜਾਣਗੇ। ਜੀ ਜੀ। ਤੇ ਮੈਨੂੰ ਜਿੰਨਾ ਕੁ ਪਤਾ ਆ ਕਿ ਵਿਪਾਸਨਾ ਚ ਜਾਣ ਤੋਂ ਪਹਿਲਾਂ ਠੀਕ ਉਸੇ ਦਿਨ ਇਹਨਾਂ ਨੇ ਇੱਕ ਜਵਾਬ ਆਪਣੇ ਲੀਗਲ ਟੀਮ ਦੇ ਮਾਰਫਤ ਭੇਜਿਆ ਕਿ ਬਈ ਇਹ ਸੰਮਨ ਹੀ ਰੱਦ ਹੋਣੇ ਚਾਹੀਦੇ। ਤਾਂ ਮਤਲਬ ਚਾਂਸਸ ਜ਼ਿਆਦਾ ਹੋਣੇ ਕਿ ਸ਼ਾਇਦ ਕੇਜਰੀਵਾਲ ਸਾਹਿਬ ਨਾ ਜਾਣ, ਪਰ ਕੀ ਉਹ ਦੂਸਰੇ ਹਿੰਮਤ ਸੁਰੇਨ ਬਣਨਗੇ ਜਾਂ ਹਿੰਮਤ ਜਵਾਬ ਦੇ ਜਾਊਗੀ। ਜੀ ਜੀ ਜੀ। ਅਮਿਤ ਜੀ, ਜਿਸ ਵੇਲੇ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦਾ ਇੱਕ ਵੈਬ ਮੀਡੀਆ ਜਿਹੜਾ ਉਹ ਰਿਪੋਰਟ ਇਹ ਗੱਲ ਕਰ ਰਿਹਾ ਕਿ ਜਿਹੜਾ ਟਰੱਕ ਯੂਨੀਅਨ ਹੈ ਉਹਦੀ ਸਰਕਾਰ ਨੇ ਗੱਲ ਮੰਨ ਲਈ ਹੈ। ਕੇਂਦਰੀ ਗ੍ਰਹਿ ਸਕੱਤਰ ਨਾਲ ਜਿਹੜੀ ਇਹਨਾਂ ਦੀ ਮੀਟਿੰਗ ਹੋ ਰਹੀ ਸੀ, ਬੈਠਕ ਹੋ ਰਹੀ ਸੀ, ਉਹ ਖਤਮ ਹੋ ਗਈ ਹੈ ਤੇ ਇਹਨਾਂ ਨੇ ਦਾਅਵਾ ਕੀਤਾ ਬਾਹਰ ਆ ਕੇ ਕਿ ਸਾਡੀਆਂ ਮੰਗਾਂ ਤੇ ਸਹਿਮਤੀ ਬਣ ਗਈ ਹੈ। ਨਹੀਂ, ਉਹ ਦੱਸ, ਮੈਂ ਤੁਹਾਨੂੰ ਇਸੇ ਕਰਕੇ ਗਾਂ ਦੀ ਗੱਲ ਨਹੀਂ ਦੱਸੀ। ਹੋਮ ਸੈਕਟਰੀ ਨੇ ਆਫੀਸ਼ੀਅਲ ਗੱਲ ਕੀਤੀ ਆ। ਹੁੰਦਾ ਕੀ ਆ ਪ੍ਰਵੀਨ ਜੀ, 4 ਬੰਦੇ ਜਾ ਕੇ ਲੱਖਾਂ ਬੰਦਿਆਂ ਦੇ ਅੰਦੋਲਨ ਦਾ ਫੈਸਲਾ ਨਹੀਂ ਕਰ ਸਕਦੇ ਹੁੰਦੇ ਕਈ ਵਾਰ। ਜੀ ਜੀ ਜੀ, ਬਿਲਕੁਲ। ਕੋਈ ਦਫਾੜ ਹੋ ਜਾਂਦੀ ਹੈ, ਸਵੇਰ ਨੂੰ ਪਤਾ ਲੱਗੇਗਾ। ਐਕਚੁਅਲ ਚ ਇਹ ਤੇ ਹੈਗੇ ਗੋਦੀ ਚ ਬੈਠੇ ਆ। ਹਾਂਜੀ, ਤੁਸੀਂ ਪਤਾ ਨਹੀਂ ਕਿਹਦੀ ਗੱਲ ਕਰਦੇ, ਪਰ 99% ਅਸੀਂ ਤੇ ਬਾਈ ਹੁਣ ਪਤਾ ਕੀ ਹੈ ਸਾਡਾ ਹਿਸਾਬ ਕਿਤਾਬ, ਸਾਨੂੰ ਤੇ ਡਾਕੀਆ ਵੀ ਪੁਲਿਸ ਵਾਲਾ ਲੱਗਦਾ ਜੀ। ਜੀ ਜੀ। ਗੱਲ ਇਹ ਆ ਕਿ ਰੌਲਾ ਇਹ ਆ ਕਿ ਇਹ ਤੁਹਾਨੂੰ ਪਤਾ ਹੀ ਹੈ, ਤਾਰੋ ਪੀਟੋ ਕੀਤਾ ਜਾਂਦਾ ਕਈ ਵਾਰ ਗੇਮ ਨੂੰ। ਸੋ ਇਸ ਕਰਕੇ ਉਹਨਾਂ ਦੀ ਐਸੋਸੀਏਸ਼ਨ ਮੈਂ ਜਿਵੇਂ ਤੁਹਾਨੂੰ ਵਾਰ-ਵਾਰ ਕਿਹਾ ਕਿ ਟਰਾਂਸਪੋਰਟਰ ਦੀ ਹੜਤਾਲ ਹੀ ਨਹੀਂ ਹੈ। ਨਾਲੇ ਮਿੰਟੂ ਜੀ, ਹੜਤਾਲ ਹੈ ਟਰੱਕ ਡਰਾਈਵਰਸ ਦੀ। ਹਾਂਜੀ ਹਾਂਜੀ, ਬਿਲਕੁਲ। ਨਾਲੇ ਰੌਲਾ ਇਹ ਹੈ ਨਾ ਕਿ ਜਿਹੜੇ ਨੁਮਾਇੰਦੇ ਗਏ ਨੇ ਉਹ ਟਰਾਂਸਪੋਰਟਰ ਇੱਕ ਐਸੋਸੀਏਸ਼ਨ ਹੈ, ਮਤਲਬ ਕਿ ਬਾਡੀ ਹੋ ਗਈ ਕੌਮੀ ਪੱਧਰ ਦੀ। ਜੀ ਜੀ। ਗਾਂ ਹੋ ਗਈਆਂ ਸਟੇਟ ਪੱਧਰ ਦੀਆਂ। ਜੀ, ਠੀਕ ਹੈ ਨਾ ਜੀ। ਤਾਂ ਅਲੱਗ-ਅਲੱਗ ਗਾਂ ਤੁਹਾਨੂੰ ਪਤਾ ਰਾਈਟਿਸਟ ਹੋ ਗਏ, ਲੈਫਟਿਸਟ ਹੋ ਗਏ ਗਾਂ। ਕੀ ਇਸ ਫੈਸਲੇ ਨੂੰ, ਕਿਉਂਕਿ ਉਹਨਾਂ ਨੇ ਹੋਮ ਸੈਕਟਰੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਇਹਨੂੰ ਲਾਗੂ ਕਰਨ ਤੋਂ ਪਹਿਲਾਂ ਐਸੋਸੀਏਸ਼ਨ ਦੇ ਬੰਦਿਆਂ ਨਾਲ ਵਿਚਾਰ ਕਰਾਂਗੇ। ਲਿਖਤੀ ਉਹਨਾਂ ਨੇ ਨਹੀਂ ਦਿੱਤਾ ਕਿ ਅਸੀਂ ਵਾਪਸ ਲੈ ਰਹੇ ਹਾਂ। ਤਾਂ ਮੈਂ ਕਹਿ ਰਿਹਾ ਕਿ ਸਵੇਰੇ ਕੀ ਇਹ ਸਰਵ ਪ੍ਰਵਾਨਿਤ ਹੁੰਦਾ ਜਾਂ ਇਹਦੇ ਤੇ ਇਹ ਦਫਾੜ ਹੁੰਦੇ ਆ, ਇਹ ਵੇਖਣ ਵਾਲੀ ਗੱਲ ਹੋਏਗੀ। ਜੇ ਇਹ ਸਰਵ ਸਹਿਮਤੀ ਕਰ ਲੈਂਦੇ ਆ, ਫਿਰ ਚੀਜ਼ਾਂ ਜਿਹੜੀਆਂ 12-1 ਵਜੇ ਨੂੰ ਨਾਰਮਲ ਹੋਣੀਆਂ ਸ਼ੁਰੂ ਹੋ ਜਾਣ। ਇਹ ਜਿਹੜੀ ਬ੍ਰੇਕਿੰਗ ਖਬਰ ਕਲੇਮ ਕੀਤੀ ਜਾ ਰਹੀ ਹੈ ਮਿੰਟੂ ਜੀ, ਤੁਹਾਨੂੰ ਪਤਾ ਹੀ ਹੈ ਮੀਡੀਆ ਦੀ ਅੱਜਕੱਲ ਭਰੋਸੇਯੋਗਤਾ ਕਿੰਨੀ ਕੁ ਰਹਿ ਗਈ। ਖਾਸ ਕਰਕੇ ਵੈਬ ਤੇ ਕੁਝ ਕੁ ਅਦਾਰੇ ਐਸੇ ਨੇ ਜਿਨ੍ਹਾਂ ਦੀ ਭਰੋਸੇਯੋਗਤਾ ਦਾਅ ਤੇ ਲੱਗੀ ਹੋਈ ਹੈ। ਥੱਲੇ ਲੋਕ ਕਮੈਂਟ ਹੀ ਕਰ ਰਹੇ ਆ, ਕਹਿੰਦੇ ਸਾਰੇ ਡਰਾਈਵਰ ਵੀਰਾਂ ਨੂੰ ਬੇਨਤੀ ਹੈ, ਨਾ ਗੋਦੀ ਮੀਡੀਆ ਤੇ ਜਲਦੀ ਵਿਸ਼ਵਾਸ ਨਾ ਕਰਿਓ। ਜੁੱਤੀ ਜੱਟ ਮੀਡੀਆ ਕੋਈ ਭਰੋਸਾ ਨਾ ਕਰੇ। ਟਾਂਕਾ ਵਾਲਾ ਛਾਨਣਾ ਲੋਕ ਲਾਈ ਰੱਖਦੇ ਆ ਮਿੰਟੂ ਜੀ। ਮੈਂ ਰਹਿਣਾ ਹੀ ਇਹਨਾਂ ਦੇ ਵਿੱਚ ਆ ਜੀ। ਹਾਂਜੀ ਜੀ। ਗੱਲ ਇਹ ਹੈ ਕਿ ਇਹ ਤਾਂ ਹੀ ਮੈਂ ਤੁਹਾਨੂੰ ਕਿਹਾ ਕਿ ਸਵੇਰ ਨੂੰ ਪਤਾ ਲੱਗੇਗਾ, ਕਿਉਂਕਿ ਇਹ ਡਰਾਈਵਰਾਂ ਨਾਲ ਜੁੜਿਆ ਮਸਲਾ ਹੈ ਤੇ ਡਰਾਈਵਰ ਕੱਲੇ ਨਿੱਜੀ ਟਰਾਂਸਪੋਰਟਰਾਂ ਦੇ ਡਰਾਈਵਰ ਨਹੀਂ ਹੈ। ਇਹਦੇ ਚ ਜੋ ਪਬਲਿਕ ਟਰਾਂਸਪੋਰਟ ਆ ਉਹਦੇ ਵੀ ਡਰਾਈਵਰ ਆ। ਜਿੰਨੀ ਕੁ ਮੇਰੇ ਕੋਲ ਇੱਕ ਹੋਰ ਸੂਚਨਾ ਆ ਰਹੀ ਆ ਕਿ ਪਨਬਸ ਸਮੇਤ ਜੋ ਰੋਡਵੇਜ਼ ਆ 27 ਦੇ 27 ਡੀਪੂਆਂ ਨੇ ਵੀ ਕੱਲ ਸਟ੍ਰਾਈਕ ਤੇ ਜਾਣ ਦਾ ਐਲਾਨ ਕੀਤਾ ਹੈ 2 ਕੇ 3 ਘੰਟਿਆਂ ਵਾਸਤੇ। ਜੀ, ਸਵੇਰੇ ਪਤਾ ਲੱਗੇਗੀ। ਤਾਂ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਵਾਰੀ ਸਹਿਮਤੀ ਦੀ ਖਬਰ ਜ਼ਰੂਰ ਉੱਡੀ ਆ। ਇਹ ਸਹਿਮਤੀ ਤੇ ਸਰਬਸੰਮਤੀ ਬਣੇਗੀ ਕਿ ਨਹੀਂ ਬਣੇਗੀ, ਇਹ ਹੁਣ ਸਵੇਰੇ ਪਤਾ ਲੱਗੇ ਜੀ। ਕਿਉਂਕਿ ਇਸ ਟਾਈਮ ਬਹੁਤ ਹੋ ਗਿਆ, ਇੰਡੀਆ ਚ 10:01 ਹੋ ਚੁੱਕਾ ਹੈ ਤੇ ਬਾਲੀ ਗੱਲ ਹੁਣ ਆਪਾਂ ਕਲੀਅਰ ਵੀ ਨਹੀਂ ਕਰ ਸਕਦੇ। ਜਿੰਨੀ ਕੁ ਮੈਨੂੰ ਸੂਚਨਾ ਮਿਲ ਰਹੀ ਹੈ ਕਿ ਇਹ ਜਨਤਕ ਟਰਾਂਸਪੋਰਟ ਦੇ ਵੀ ਜਿਹੜੇ ਕਰਮਚਾਰੀ ਆ ਉਹ ਹੜਤਾਲ ਤੇ ਕੱਲ ਜਾਊਗੇ ਜੀ। ਤੇ ਮਿੰਟੂ ਜੀ, ਕਿਸੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਨੇ ਕਹੀ ਇਹ ਗੱਲ
ਏਕ ਥੀ ਕਾਂਗਰਸ, ਇਹਦਾ ਸੀਐਮ ਨੂੰ ਮੋੜਵਾਂ ਜਵਾਬ ਮਿਲਿਆ ਜੀ। ਦੇਖੋ ਇਹ ਮਾਨ ਸਾਹਿਬ ਤੁਹਾਨੂੰ ਪਤਾ ਹੀ ਆ ਜਿੱਦਾਂ ਅੱਜ ਕੱਲ ਬੋਲਦੇ ਆ, ਹੂੰ, ਤੇ ਇਹਨਾਂ ਨੂੰ ਜਵਾਬ ਮਿਲਿਆ। ਇਹਨਾਂ ਨੇ ਕਿਹਾ, ਇੱਥੇ ਗੱਲ ਕਰ ਰਹੇ ਸੀਗੇ, ਕਹਿੰਦੇ ਜੀ ਕਿ ਜੇ ਗੱਠਜੋੜ ਕਰਦੇ ਆ ਤੇ ਕੁਝ ਲੀਡਰ ਇਤਰਾਜ਼ ਜਤਾਉਂਦੇ ਕਿ ਕਾਂਗਰਸ ਖਤਮ ਹੋ ਜਾਏਗੀ, ਤੇ ਮਾਨ ਸਾਹਿਬ ਕਹਿੰਦੇ ਕਿ ਹਾਲੇ ਕੋਈ ਕਸਰ ਬਾਕੀ ਆ। ਹੂੰ, ਹੂੰ, ਹੁਣ ਤੇ ਕਹਿੰਦੇ ਕਿ ਇਹ ਤੇ ਸਭ ਤੋਂ ਨਿੱਕੀ ਕਹਾਣੀ ਬਣ ਚੁੱਕੀ ਆ। ਇੱਕ ਲਾਈਨ ਦੀ ਮਾਂ ਆਪਣੇ ਬੱਚੇ ਨੂੰ ਕਹਾਣੀ ਸੁਣਾ ਸਕਦੀ ਕਿ ਏਕ ਥੀ ਕਾਂਗਰਸ। ਹੂੰ, ਦੇਖੋ ਕਿੰਨਾ ਮਤਲਬ ਕਿ ਇੱਕ ਨਾ ਜਿੱਦਾਂ ਫਤੂਰ ਗਰੂਰ ਤੇ ਬੰਦਾ ਮਗਰੂਰ ਹੋਇਆ ਹੁੰਦਾ ਨਾ ਕਿਸੇ ਨਸ਼ੇ 'ਚ, ਹੂੰ, ਹੂੰ, ਸੱਤਾ ਦੇ ਨਸ਼ੇ 'ਚ। ਵੀ ਤੁਸੀਂ ਤੇ ਕਹਿੰਦੇ ਸੀਗੇ ਕਿ 1920 ਚ ਬਣਿਆ ਅਕਾਲੀ ਦਲ 2019 ਚ ਖਤਮ ਹੋ ਜਾਏਗਾ। ਕੀ ਅਕਾਲੀ ਮੁੱਕ ਗਿਆ? ਤੁਸੀਂ ਮੈਨੂੰ ਦੱਸੋ। ਜੀ। ਸੱਤਾ 'ਚ ਸੀਟਾਂ 'ਚ ਘਾਟਾ ਵਾਧਾ ਚੱਲਦਾ ਰਹਿੰਦਾ, ਜੋ ਹੂੰ, ਚੱਲਦਾ ਰਹਿੰਦਾ। ਕੀ ਤੁਸੀਂ ਅਕਾਲੀ ਦਲ ਨੂੰ ਖਤਮ ਕਰ ਦਿੱਤਾ? ਹੂੰ, ਉਹ ਤਾਂ ਅੱਜ ਵੀ ਐਸਜੀਪੀਸੀ ਚਲਾ ਰਹੇ ਨੇ, ਜੀ, ਤੇ ਤੁਹਾਡੇ ਨਾਲ ਕਿੱਦਾਂ ਦਾ ਮੋਹ ਪਿਆਰ ਹੈ ਉਹ ਸਭ ਨੂੰ ਪਤਾ ਹੀ ਹੈ। ਜੀ, ਵਿਕਰਮਜੀਤ ਮਜੀਠੀਆ ਮਤਲਬ ਕਿ ਠੀਕ ਹੈ, ਉਲਝਾਇਆ ਹੋਇਆ ਤੁਸੀਂ, ਹੂੰ, ਹੂੰ, ਤੇ ਕੁਝ ਉਹਦੇ ਆਪਣੇ ਵੀ ਸ਼ਾਇਦ ਹੋ ਸਕਦਾ ਕਿ ਕੁਝ ਕਾਰਨ ਹੋਣ, ਹੂੰ, ਪਰ ਜਿਸ ਤਰ੍ਹਾਂ ਉਹਨੇ ਤੁਹਾਨੂੰ ਵਾਰ-ਵਾਰ ਘੇਰਿਆ, ਹੂੰ, ਹੂੰ, ਤਾਂ ਕੀ ਅਕਾਲੀ ਦਲ ਖਤਮ ਹੋ ਗਿਆ? ਹੂੰ, ਅੱਛਾ, ਹੁਣ ਇਦਾਂ ਹੀ ਆ। ਤੁਸੀਂ ਮੈਨੂੰ ਐ ਦੱਸੋ ਕਿ ਪੰਜਾਬ ਦੇ ਵਿੱਚ ਮੁੱਖ ਵਿਰੋਧੀ ਧਿਰ ਕੌਣ ਹੈ? ਜੀ, ਬਿਲਕੁਲ ਕੌਣ ਹੈ? ਕਾਂਗਰਸ। ਤੇ ਫਿਰ ਇੱਕ ਸੀ ਕਾਂਗਰਸ, ਕੀ ਮਤਲਬ ਨਿਕਲਦਾ, ਤੇ ਮਤਲਬ ਤੁਕ ਬਣਦਾ ਹੂੰ, ਕਿ ਤੁਹਾਡੇ ਸਦਨ ਦੇ ਵਿੱਚ ਜੋ ਧਿਰ ਪਿਛਲੀ ਵਾਰ ਜਿੰਨੀਆਂ ਤੁਹਾਡੀਆਂ ਸੀਟਾਂ ਸੀ ਤਕਰੀਬਨ ਉਨੀਆਂ ਲੈ ਕੇ ਬੈਠੀ ਆ, ਹੂੰ, 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 ਤੇ ਫਿਰ ਵੀ ਤੁਸੀਂ ਇਹ ਗੱਲ ਕਹੋ ਤਾਂ ਇਹ ਤੁਹਾਡਾ ਫਤੂਰ ਨਹੀਂ ਤੇ ਹੋਰ ਕੀ ਆ? ਹੂੰ, ਅੱਛਾ, ਫਿਰ ਗੱਲ ਇਹ ਆ ਕਿ ਹੁਣ ਅੱਗੋਂ ਵੀ ਉਹ ਫਿਰ ਬੋਲੇ ਆ, ਪਵਨ ਖੇੜਾ ਹੋਰੀ, ਇਹ ਤੇ ਨਹੀਂ ਬੋਲਦੇ ਸ਼ਾਇਦ, ਕਾਂਗਰਸੀ ਤਾਂ ਥੋੜੇ ਜੱਕਦੇ ਹੋਣਗੇ। ਉਹਨਾਂ ਨੇ ਆਖਿਆ ਗੱਲ ਇਹ ਆ ਕਿ ਬਾਈ ਤੇਰੇ ਸੁਰ ਹੋ ਗਏ ਮੋਦੀ ਵਰਗੇ, ਜੀ, ਉਹ ਵੀ ਕਹਿੰਦਾ ਕਾਂਗਰਸ ਮੁਕਤ ਭਾਰਤ, ਹੂੰ, ਪਰ ਤੁਹਾਡੀ ਦੋਵਾਂ ਦੀ ਇਹ ਚਾਹਤ ਪੂਰੀ ਨਹੀਂ ਜੇ ਹੋਣੀ। ਗੱਲ ਇਹ ਆ ਕਿ ਭੋਜਪੁਰੀ ਦੀ ਇੱਕ ਫਿਲਮ ਸੀ, ਏਕ ਥਾ ਜੋਕਰ, ਕੀ ਠੀਕ ਉਹ ਹੈ, ਵੇਖੀ ਆ? ਜੀ, ਹੁਣ ਜੋਕਰ ਕਿੱਥੋਂ ਆ ਗਿਆ? ਹੂੰ, ਪਰ ਜਦੋਂ ਤੁਸੀਂ ਕਿਸੇ ਦੇ ਸਿਰ ਤੇ ਕੋਈ ਠੂੰਗਾ ਮਾਰੋਗੇ ਤੇ ਅਗਲਾ ਤਾਂ ਫਿਰ ਰਿਐਕਟ ਕਰੇਗਾ ਨਾ। ਹੂੰ, ਸੋ ਗੱਲ ਇਹ ਆ ਕਿ ਜਿਨ੍ਹਾਂ ਨਾਲ ਤੁਸੀਂ ਗੱਠਜੋੜ ਤੇ ਜਾ ਰਹੇ ਹੋ, ਉਹਨਾਂ ਬਾਰੇ ਦੋ ਸਟੇਟਾਂ 'ਚ ਇਹ ਗੱਲ ਕਹਿ ਰਹੇ ਹੋ, ਠੀਕ ਜੀ ਨਹੀਂ ਲੱਗਦੀ। ਬਾਕੀ ਚਲੋ, ਜਿਹੋ ਜੀਆਂ ਕਹੀਆਂ ਉਹੋ ਜੀਆਂ ਸੁਣ ਲਈਆਂ, ਫਿਰ ਇਹਨਾਂ ਦਾ ਕੰਮ ਤੇ ਐਂ ਚੱਲਦਾ ਜੀ। ਹੂੰ, ਹੂੰ, ਜੀ, ਜੀ। ਤੇ ਖੜਗੇ ਜਿਹੜੇ ਪ੍ਰਧਾਨ ਨੇ ਇਹਨਾਂ ਦੇ, ਕਾਂਗਰਸ ਦੇ ਕੌਮੀ ਪ੍ਰਧਾਨ ਨੇ, ਉਹ ਪੰਜਾਬ ਆ ਰਹੇ ਨੇ ਜੀ? ਹਾਂਜੀ, ਆਉਣਗੇ। ਇਹਨਾਂ ਨੂੰ ਮਨਾਉਣਗੇ ਕਿ ਤੁਸੀਂ ਵੇਖ ਲਓ ਵੀ ਚਲੋ ਇਹਨਾਂ ਨਾਲ ਚਲੇ ਜਾਓ, ਕੋਈ ਗੱਲ ਨਹੀਂ। ਇੱਕ ਸੀ ਕਾਂਗਰਸ, ਤਾਂ ਕੋਈ ਗੱਲ ਨਹੀਂ, ਕਹਿ ਦਿਆਂਗੇ ਕੋਈ ਨਹੀਂ, ਹੈਗੀ ਆ ਕਾਂਗਰਸ, ਮਨਾ ਲਿਆਂਗੇ ਤੁਹਾਨੂੰ। ਹੂੰ, ਵੈਸੇ ਮਾਨ ਸਾਹਿਬ ਨਾਲ ਇਹ ਵੀ ਕਹਿੰਦੇ ਆ ਕਿ ਦੇਖੋ ਜੀ, ਸੰਵਿਧਾਨ ਬਚਾਉਣ ਵਾਸਤੇ ਅਲਾਇੰਸ 'ਚ ਜਾਣਾ ਬਹੁਤ ਜ਼ਰੂਰੀ। ਅੱਛਾ, ਹਾਂਜੀ, ਹਾਂਜੀ, ਜੀ, ਅਲਾਇੰਸ 'ਚ ਜਾਣਾ ਬਹੁਤ ਲਾਜ਼ਮੀ ਹੈ। ਤਾਂ ਗੱਲ ਇਹ ਹੈ ਕਿ ਮੈਂ ਤੁਹਾਨੂੰ ਸ਼ਾਇਦ ਥੋੜੀ ਜਿਹੀ ਗੱਲ ਖੋਲ ਦਿੱਤੀ ਸੀ ਕਿ ਪੰਜਾਬ ਕਾਂਗਰਸ ਦੇ ਵਿੱਚ ਅੰਦਰ ਖਾਤੇ ਸਭ ਕੁਝ ਸਹੀ ਨਹੀਂ ਹੈ। ਸਿੱਧੂ ਹਾਂਜੀ, ਵਾਲਾ ਹਾਂਜੀ, ਹਾਂਜੀ, ਤੁਸੀਂ ਐਪੀਸੋਡ ਦੱਸਿਆ ਬਹੁਤ ਸੀ। ਛੋਟਾ ਹੈ, ਹੂੰ, ਜੋ ਸਿੱਧੂ ਵਾਲਾ ਪ੍ਰਕਰਨ ਹੈ ਉਹ ਬਹੁਤ ਛੋਟਾ ਹੈ, ਜਦ ਕਿ ਮੀਡੀਆ ਦੀ ਹਾਈਪ ਜ਼ਿਆਦਾ ਉਸ ਇਵੈਂਟ ਨੂੰ ਮਿਲਦੀ ਆ। ਹੂੰ, ਪਰ ਵਿਚਲੀਆਂ ਗੱਲਾਂ ਕੁਝ ਆਪਾਂ ਤੁਹਾਨੂੰ ਦੱਸੀਆਂ ਸੀ, ਕੁਝ ਹਾਲੇ ਹੋਰ ਸਾਹਮਣੇ ਆ ਸਕਦੀਆਂ। ਹੂੰ, ਤਾਂ ਮਸਲਾ ਇਹੋ ਆ ਕਿ ਰਾਹੁਲ ਗਾਂਧੀ ਦੀ ਜਿਹੜੀ ਯਾਤਰਾ ਹੈ ਜੀ, ਉਹ ਸ਼ੁਰੂ ਹੋਣੀ ਹੈ 16 ਤੋਂ। ਉਹ ਤੋਂ ਪਹਿਲਾਂ ਸੀਟ ਸ਼ੇਅਰਿੰਗ ਦਾ ਫਾਰਮੂਲਾ ਇਹ ਲੱਭਣਾ ਚਾਹੁੰਦੇ ਆ, ਤੇ ਉਹਦੇ ਵਾਸਤੇ ਕੁਝ ਸਟੇਟਾਂ ਜਿਹੜੀਆਂ ਉਹਦੇ ਤੇ ਮੱਥਾ ਖਪਾਈ ਜਿਹੜੀ ਕਰਨੀ ਲਾਜ਼ਮੀ ਆ। ਪਰ ਜਿਵੇਂ ਆਪਾਂ ਦੱਸਿਆ ਸੀਗਾ ਕਿ ਅਲਾਇੰਸ ਕਮੇਟੀ ਇਸ ਫਾਰਮੂਲੇ ਤੇ ਸੋਚ ਰਹੀ ਹੈ ਕਿ ਪੰਜਾਬ ਉਹਨਾਂ ਸਟੇਟਾਂ 'ਚ ਰੱਖੀਏ ਜਿੱਥੇ ਅਸੀਂ ਅਲਾਇੰਸ ਕਰਨਾ ਹੈ। ਗੁਜਰਾਤ, ਹਿਮਾਚਲ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਇਹਨਾਂ ਸਟੇਟਾਂ 'ਚ ਕਦੇ ਵੀ ਅਸੀਂ ਸਮਝੌਤਾ ਨਹੀਂ ਕਰਾਂਗੇ। ਜੀ, ਜੀ, ਇੱਥੇ ਭਾਜਪਾ ਨੂੰ ਸਿੱਧੇ ਟੱਕਰਾਂਗੇ। ਹੂੰ, ਤਾਂ ਮਤਲਬ ਕਿ ਜਿਹੜੀਆਂ ਸਟੇਟਾਂ 'ਚ ਅਲਾਇੰਸ ਕਰਨਾ ਹੈ ਉਹਦੇ 'ਚ ਪੰਜਾਬ, ਹਾਲਾਂਕਿ ਪੱਕਾ ਨਹੀਂ, ਸੰਭਾਵੀ ਤੌਰ ਤੇ ਉਹਨਾਂ ਰਾਜਾਂ ਦੀ ਸੂਚੀ 'ਚ ਸ਼ਾਮਲ ਹੈ। ਜੀ, ਤਾਂ ਹੁਣ ਸਾਰਾ ਜੀ ਗੱਲ ਹੈ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ, ਉਹਨਾਂ ਗੱਲਾਂ ਤੇ ਕਿਤੇ ਨਾ ਕਿਤੇ ਥੋੜਾ ਸਾਫ਼ ਹੁੰਦਾ ਹੀ ਪਿਆ ਨਾ ਧੂੰਆਂ, ਕਿ ਹੂੰ, ਵੇਖੋ ਖੜਗੇ ਸਾਹਿਬ 10 ਜਨਵਰੀ ਨੂੰ ਆ ਸਕਦੇ ਆ। 16 ਨੂੰ ਕੀ ਆ ਹੂੰ, ਯਾਤਰਾ, ਜੀ, 10 ਨੂੰ ਇਹ ਆਉਣਗੇ। ਯਾਨੀ ਉਦੋਂ ਪਹਿਲਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ
ਕਿ ਹੂੰ, ਕੋਸ਼ਿਸ਼ ਕੀਤੀ ਜਾਊਗੀ ਕਿ ਸਾਰੇ ਮਸਲੇ ਹੱਲ ਕੀਤੇ ਜਾਣ। ਹੂੰ, ਤੇ ਬਾਕੀ ਕੋਈ ਪਤਾ ਨਹੀਂ, ਇੱਕ ਸੀ ਕਾਂਗਰਸ ਤੇ ਕਿਤੇ ਹੋ ਸਕਦਾ ਕਿ ਮੁੜ ਕੇ ਰਲ ਕੇ ਰੈਲੀ ਵੀ ਉਹਨਾਂ ਦੇ ਨਾਲ ਹੀ ਕਰਦੇ ਪਏ ਹੋਣ। ਉਦੋਂ ਹੂੰ, ਕਹਿ ਦੇਣ ਕਿ ਨਹੀਂ, 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 ਮੈਂ ਤੇ ਹੱਸਦਾ ਸੀਗਾ। ਜਿਵੇਂ ਆ ਗੋਲਡੀ ਬਰਾੜ ਫੜੀ ਬੈਠੇ ਨੇ। ਜੀ, ਇੱਕ ਪਾਸੇ ਉਹਨੂੰ ਸੂਚੀ 'ਚ ਪਾਈ ਜਾਂਦੇ, ਦੂਸਰੀ ਪਾਸੇ ਉਦੋਂ ਕਹੀ ਜਾਂਦੇ ਸੀ ਕਿ ਫੜ ਲਿਆ ਜੀ, ਲੈ ਆਉਣਾ 4 ਵਾਲੇ ਜਹਾਜ਼ ਤੇ ਆ ਜਾਣਾ। ਸੋ ਹੂੰ, ਗੱਲ ਇਹ ਆ ਕਿ ਇਹ ਸਾਰਾ ਕੁਛ ਹੈ ਜਿਹੜਾ ਉਹ ਕਾਂਗਰਸ ਦੇ ਲਿਹਾਜ਼ ਨਾਲ ਥੋੜਾ ਹੁਣ ਕਹਿ ਲਓ ਕਿ ਮਹੱਤਵਪੂਰਨ ਹੋ ਜਾਂਦਾ। ਕੁਛ ਬੰਦੇ ਇਹਨਾਂ ਦੇ ਜਿਹੜੇ ਉਹ ਖਫਾ ਚੱਲਦੇ ਆ ਕਿ ਗੱਠਜੋੜ ਜੇ ਹੁੰਦਾ ਤੇ ਫਿਰ ਅਸੀਂ ਆਪਦਾ ਵਿਲਾ ਕਰਾਂਗੇ। ਹੂੰ। ਸ਼ਾਇਦ ਉਹਨਾਂ ਨੂੰ ਮਨਾਉਣ ਦੀ ਇਹ ਆਖਰੀ ਕਵਾਇਦ ਹੋਏਗੀ। ਮੈਨੂੰ ਜੀ ਪਹਿਲਾਂ ਤਾਂ ਪਿਛਲੇ 2 ਹਫ਼ਤਿਆਂ 'ਚ ਤਾਂ ਇੰਡੀਆ ਅਲਾਇੰਸ ਦੀਆਂ ਕਾਫ਼ੀ ਖਬਰਾਂ ਆਈਆਂ ਹੋਈਆਂ ਸੀ ਤੇ ਕਾਫ਼ੀ ਲੱਗਦਾ ਸੀਗਾ ਵੀ ਹੁਣ ਇਹ ਹਾਈਪ ਜੀ ਕ੍ਰੀਏਟ ਕਰਦੇ ਜਾਂਦੇ ਆ, ਪਰ ਹੁਣ ਫੇਰ ਠੰਡਾ ਜਿਹਾ ਹੋ ਗਿਆ ਕੰਮ ਕਿ ਕੋਈ ਰੁੱਸਿਆ-ਰਾਸਿਆ ਨਹੀਂ ਇਹਨਾਂ ਦਾ ਕੋਈ ਆਗੂ ਤਾਂ ਹੀ ਕਰਕੇ ਚਰਚਾ ਨਹੀਂ ਬਾਹਲੀ। ਨਹੀਂ, ਨਹੀਂ, ਕੁਛ ਨਹੀਂ, ਬਸ ਸਿਰਫ ਇੱਕ ਨਿਤਿਸ਼ ਦਾ ਰੌਲਾ ਪਿਆ। ਲੱਲਣ ਸਿੰਘ ਤੋਂ ਪ੍ਰਧਾਨਗੀ ਜਿਹੜੀ ਆ ਉਹਨੂੰ ਮਿਲ ਗਈ ਆ ਹੂੰ, ਹੂੰ, ਤੇ ਉਹ ਵੀ ਮੈਨੂੰ ਲੱਗਦਾ ਕਿ ਦੇਖੋ ਉਹਦੀ ਵੀ ਸਟ੍ਰੈਟਜੀ ਆ ਕਿ ਲੱਲਣ ਸਿੰਘ ਆਪਦਾ ਇਲੈਕਸ਼ਨ ਦੇਖੇਗਾ। ਹੂੰ, ਨਿਤਿਸ਼ ਨੂੰ ਹੋ ਸਕਦਾ ਹੈ ਕਿ ਇਹ ਕੋਆਰਡੀਨੇਟਰ ਬਣਾ ਦੇਣ। ਤੇ ਦੂਜੀ ਗੱਲ ਆ ਕਿ ਬਈ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਇਹਨਾਂ ਨੇ ਹੁਣ ਇੱਕ ਸਭ ਤੋਂ ਪਹਿਲਾਂ ਤੇ ਸੀਟ ਸ਼ੇਅਰਿੰਗ ਵਾਲਾ ਫਾਰਮੂਲਾ ਜਿਹੜਾ ਨਾ ਉਹ ਲੱਭਣਾ। ਉਸ ਜੀ, ਤੋਂ ਬਾਅਦ ਏਜੰਡਾ ਸੈੱਟ ਕਰਨਗੇ ਨਾ। ਹੂੰ, ਜਦ ਏਜੰਡਾ ਸੈੱਟ ਹੋ ਜਾਏਗਾ ਫਿਰ ਉਹਨੂੰ ਲਿਆਂਦਾ ਜਾਂਦਾ ਹੁੰਦਾ ਪਬਲਿਕ 'ਚ। ਹੂੰ, ਹੂੰ, ਦੇਖੋ ਇਹ ਕੋਈ ਚੋਣ, ਕੋਈ ਸਰਪੰਚੀ ਦੀ ਚੋਣ ਨਹੀਂ ਹੈਗੀ। ਇਹਨੂੰ ਸਮਝੋ, ਇਹ ਦੇਸ਼ ਦੀ ਚੋਣ ਆ ਜਿੱਥੇ ਦੇਸ਼ ਨੂੰ ਮੱਦੇਨਜ਼ਰ ਰੱਖ ਕੇ ਮੁੱਦੇ ਜਿਹੜੇ ਆ ਉਹ ਸੈੱਟ ਕੀਤੇ ਜਾਂਦੇ ਆ। ਉਸ ਤੋਂ ਜੀ, ਬਾਅਦ ਫਿਰ ਜਦੋਂ ਪਬਲਿਕ 'ਚ ਆਉਂਦਾ ਹੈ ਨਾ ਕੋਈ ਵੀ ਗੱਠਜੋੜ, ਹੂੰ, ਹੂੰ, ਤਦ ਫਿਰ ਆਪਾਂ ਨੂੰ ਪਤਾ ਕਿ ਕੀ ਮਾਹੌਲ ਹੈ। ਮਾਹੌਲ ਪਿਛਲੇ ਦਿਨਾਂ 'ਚ ਗਰਮ ਰਿਹਾ। ਬਾਕੀ ਇਹ ਚਾਲਾਂ ਚੱਲਦੇ ਪਏ ਨੇ ਵਿੱਚੋਂ, ਕਿਸੇ ਨੂੰ ਪਾੜਨ ਦਾ ਯਤਨ ਕਰਦੇ ਆ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ। ਆ ਪਿੱਛੇ ਜੇ ਤੇ ਮਾयावती जी ने भी कहता, बहन जी ने भी कहता है कि ਹਾਂਜੀ, जनहित देश हित हम किसी के भी साथ जा सकते हैं। वो की इशारा है। ਹੂੰ, ਜੀ, ਜੀ, ਬਿਲਕੁਲ। ਤੇ ਮਿੰਟੂ ਜੀ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਪੈਰੋਲ ਮਿਲੀ ਹੈ ਜੀ। ਹਾਂਜੀ, ਕੁਲਵੰਤ ਸਿੰਘ ਰੌਕੇ ਨੂੰ 6 ਦਿਨ ਦੀ ਪੈਰੋਲ ਮਿਲੀ ਹੈ ਕਿਉਂਕਿ ਉਹਦੇ ਚਾਚੇ ਦੀ ਡੈਥ ਹੋ ਗਈ ਸੀਗੀ। ਜੀ, ਸੋ ਇਹ ਐਮਰਜੈਂਸੀ ਬਿਹਾਫ ਤੇ ਪੈਰੋਲ ਮਿਲੀ ਹੈ। ਇਸ ਨੂੰ ਸਥਾਈ ਪੈਰੋਲ ਨਹੀਂ ਕਹਿ ਸਕਦੇ ਆਪਾਂ, ਠੀਕ ਹੈ। ਜਾਂ ਕਹਿ ਲਈਏ ਕਿ ਇਸ ਨੂੰ ਕੋਈ ਅੰਤਰਿਮ ਰਾਹਤ ਨਹੀਂ ਕਿਹਾ ਜਾ ਸਕਦਾ। ਹੂੰ, ਇਹ ਪੈਰੋਲ ਮਿਲਦੀ ਹੈ ਜਦੋਂ ਖੂਨ ਦੇ ਰਿਸ਼ਤੇ 'ਚ ਕੋਈ ਸ਼ਾਦੀ ਹੋਵੇ ਜਾਂ ਮੌਤ ਹੋ ਜਾਵੇ ਤਾਂ ਉਹ ਫਿਰ ਕਹਿ ਲਓ ਕਿ ਨਿਰਭਰ ਕਰਦਾ ਜੀ, ਜੀ, ਕਿ ਕਿਸ ਤਰ੍ਹਾਂ ਦਾ ਕੇਸ ਲੱਗਾ, ਕਿਸ ਤਰ੍ਹਾਂ ਦੇ ਚਾਰजेस ਨੇ। ਫਿਰ ਹੂੰ, ਉਸ ਬਿਹਾਫ ਤੇ ਉਹ ਦੇਖਦੇ ਆ। ਜਿਵੇਂ ਤੁਸੀਂ ਦੇਖਿਆ ਹੋਣਾ ਹੈ, ਪਿਛਲੇ ਦਿਨ ਹੀ ਜਗਤਾਰ ਸਿੰਘ ਤਾਰਾ ਨੂੰ ਪੈਰੋਲ ਮਿਲੀ ਸੀ ਜਿਹੜੀ ਉਹ ਹਾਂਜੀ, ਸ਼ਾਇਦ ਘੰਟਾ ਕਿ 2 ਘੰਟੇ 2 ਦੇ ਘੰਟੇ ਸੀਗੇ। ਦੀ ਸੀ, ਹਾਂਜੀ, ਹਾਂਜੀ, ਭਤੀਜੀ ਦਾ ਉਹਨਾਂ ਦੇ ਆਨੰਦ ਕਾਰਜ ਸੀਗਾ। ਹਾਂਜੀ, ਹਾਂਜੀ, ਤੇ ਮਤਲਬ ਕਿ ਉਹ ਬੜੀ ਸੀਮਤ ਜੀ ਪੈਰੋਲ ਸੀਗੀ। ਤੇ ਹੂੰ, ਇਧਰੋਂ ਕੁਲਵੰਤ ਸਿੰਘ ਰੌਕੇ ਨੂੰ 6 ਦਿਨਾਂ ਦੀ ਪੈਰੋਲ ਮਿਲੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਖੂਨ ਦੇ ਰਿਸ਼ਤੇ 'ਚ ਮੌਤ ਹੋਈ ਹੈ, ਲਿਹਾਜ਼ਾ ਪੈਰੋਲ ਜਿਹੜੀ ਆ ਮਨਜ਼ੂਰ ਹੋ ਗਈ ਆ। ਪਰ ਇਹਨੂੰ ਇਹ ਚੀਜ਼ ਦਾ ਫਾਇਦਾ ਵੀ ਮਿਲ ਸਕਦਾ ਕਿ ਜਾ ਕੇ ਜਿਹੜਾ ਜੀ, ਜੀ, ਬੰਦਾ ਕੋਈ ਇਸ ਤਰ੍ਹਾਂ ਪੈਰੋਲ ਕੱਟ ਕੇ ਵਾਪਸ ਜਾਏਗਾ ਤਾਂ ਫਿਰ ਥੋੜਾ ਕੱਲ ਨੂੰ ਜੇ ਕਿਤੇ ਮੰਨ ਲਓ ਕੋਈ ਬਣਦਾ ਸਬੱਬ ਗਰਾਊਂਡ ਬਣਦਾ, ਉਹਦੇ 'ਚ ਇਹ ਚੀਜ਼ਾਂ ਕਿਤੇ ਫਾਇਦਾ ਵੀ ਦੇ ਜਾਂਦੀਆਂ ਕਿ ਬੰਦਾ ਜੀ ਅੱਗੇ ਆਇਆ ਗਿਆ ਸੀ ਜ਼ਮਾਨਤ ਤੇ ਵਾਪਸ ਆ ਗਿਆ। ਜੀ, ਜੀ। ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੇ ਜਾਣ ਤੋਂ ਪਹਿਲਾਂ 2 ਅਹਿਮ ਖਬਰਾਂ ਜਿਹੜੀਆਂ ਕਿ ਇਸ ਵੇਲੇ ਤਾਜ਼ਾ ਖਬਰਾਂ ਨੇ, ਬ੍ਰੇਕਿੰਗ ਨਿਊਜ਼ ਨੇ, ਜਾਪਾਨ ਦੇ ਨਾਲ ਜੁੜੀਆਂ। ਜਾਪਾਨ ਦੇ ਵਿੱਚ ਜਿਹੜਾ ਕੱਲ੍ਹ ਭੂਚਾਲ ਆਇਆ ਸੀ, ਉਹਦੇ ਵਿੱਚ ਡੈਥ ਟੋਲ ਆ ਜਿਹੜਾ ਉਹ ਰਾਈਜ਼ ਕਰ ਗਿਆ। 48 ਲੋਕਾਂ ਦੀ ਉਹਦੇ ਵਿੱਚ ਮੌਤ ਹੋ ਗਈ ਹੈ। ਦੂਜਾ ਹੁਣੇ-ਹੁਣੇ ਖਬਰ ਆ ਰਹੀ ਹੈ ਇੱਕ ਕਿ ਟੋਕੀਓ ਏਅਰਪੋਰਟ ਦੇ ਉੱਤੇ ਇੱਕ ਜਿਹੜਾ ਜਾਪਾਨ ਏਅਰਲਾਈਨ ਦਾ ਕੋਈ ਜਹਾਜ਼ ਸੀਗਾ, ਉਹ ਕੋਸਟ ਗਾਰਡ ਦੇ ਜਹਾਜ਼ ਦੇ ਨਾਲ, ਪਲੇਨ ਦੇ ਨਾਲ ਟਕਰਾ ਗਿਆ, ਜਿਹਦੇ ਕਰਕੇ 5 ਜਣਿਆਂ ਦੀ ਥਾਂਏ ਮੌਤ ਹੋਣ ਬਾਰੇ ਪਤਾ ਲੱਗਿਆ। ਕੁਛ ਹੀ ਮਿੰਟ ਪਹਿਲਾਂ ਇਹ ਜਿਹੜੀ ਅਪਡੇਟ ਹੋਈ ਹੈ ਵਰਲਡ ਮੀਡੀਆ ਦੇ ਵਿੱਚ ਜਿਹੜੀਆਂ ਆਊਟਲੈਟਸ ਨੇ ਉਹਨਾਂ ਦੇ ਉੱਤੇ। ਤਾਂ ਇਹ 2 ਖਬਰਾਂ ਜਿਹੜੀਆਂ ਜਾਪਾਨ ਦੇ ਨਾਲ ਜੁੜੀਆਂ ਸੀ, ਇਹਨਾਂ ਦੇ ਬਾਰੇ ਤੁਹਾਨੂੰ ਦੱਸਣਾ ਲਾਜ਼ਮੀ ਸੀ ਤੇ ਇਹਨਾਂ ਖਬਰਾਂ ਦੇ ਬਾਰੇ ਹੋਰ ਜਾਣਕਾਰੀਆਂ ਜਿਹੜੀਆਂ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਹੁਣ ਆਪਾਂ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਨੇ ਜਿਨ੍ਹਾਂ ਤੇ ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਾਂ ਰੁਖ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦਾ। ਜੰਡਿਆਲਾ ਗੁਰੂ ਦੀ ਦਾਣਾ ਮੰਡੀ ਦੇ ਵਿੱਚ ਉੱਤਰੀ ਭਾਰਤ ਦੀਆਂ 18 ਕਿਸਾਨ ਮਜ਼ਦੂਰ ਜਥੇਬੰਦੀਆਂ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਸਾਂਝੇ ਸੱਦੇ ਤੇ ਮਹਾਰੈਲੀ ਦੇ ਵਿੱਚ ਵੱਡਾ ਇਕੱਠ ਹੋਇਆ ਤੇ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕਰਕੇ ਇੱਕ ਵਾਰ ਫਿਰ ਤੋਂ ਦਿੱਲੀ ਮੋਰਚੇ ਦਾ ਐਲਾਨ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਅੱਜ ਦਾ ਇਕੱਠ ਕੇਂਦਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਸਾਰੀਆਂ ਫਸਲਾਂ ਦੀ ਖਰੀਦ ਤੇ MSP ਗਰੰਟੀ ਕਾਨੂੰਨ ਬਣਾ ਕੇ ਫਸਲਾਂ ਦਾ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਮੁਤਾਬਕ ਦਿੱਤਾ ਜਾਵੇ। ਫਸਲੀ ਬੀਮਾ ਯੋਜਨਾ ਸਰਕਾਰ ਵੱਲੋਂ ਲਾਗੂ ਕੀਤੀ ਜਾਵੇ। ਕਿਸਾਨ ਅਤੇ ਖੇਤ ਮਜ਼ਦੂਰ ਦੀ ਪੂਰਨ ਕਰਜ਼ ਮੁਕਤੀ ਕੀਤੀ ਜਾਵੇ। ਜ਼ਮੀਨ ਐਕਵਾਇਰ ਕਰਨ ਸੰਬੰਧੀ 2013 ਦੇ ਕਾਨੂੰਨ ਦੇ ਵਿੱਚ ਸਾਲ 2015 ਦੇ ਦੌਰਾਨ ਕੀਤੀਆਂ ਸੋਧਾਂ ਰੱਦ ਕਰਕੇ ਪਹਿਲੇ ਰੂਪ ਦੇ ਵਿੱਚ ਲਾਗੂ ਕੀਤਾ ਜਾਵੇ। ਵਿਸ਼ਵ ਵਪਾਰ ਸੰਸਥਾ ਦੇ ਨਾਲ ਕੀਤੇ ਸਮਝੌਤਿਆਂ ਦੇ ਵਿੱਚੋਂ ਭਾਰਤ ਬਾਹਰ ਆਵੇ ਅਤੇ ਭਾਰਤ ਦੇ ਕਿਸਾਨ ਦੀ ਕੁੱਲ ਫਸਲ ਪਹਿਲ ਦੇ ਆਧਾਰ ਤੇ ਖਰੀਦੀ ਜਾਵੇ। 58 ਸਾਲ ਦੀ ਉਮਰ ਦੇ ਕਿਸਾਨ ਅਤੇ ਖੇਤ ਮਜ਼ਦੂਰ ਦੀ 10,000 ਰੁਪਏ ਪੈਨਸ਼ਨ ਮਹੀਨਾ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਬਿਜਲੀ ਬਿੱਲ 2020 ਨੂੰ ਪੂਰੀ ਤਰ੍ਹਾਂ ਦੇ ਨਾਲ ਰੱਦ ਕੀਤਾ ਜਾਵੇ। ਲਖੀਮਪੁਰ ਖੀਰੀ ਕਾਂਡ ਕਤਲकांड ਦਾ ਇਨਸਾਫ ਕੀਤਾ ਜਾਵੇ। ਦਿੱਲੀ ਮੋਰਚੇ ਦੇ ਦੌਰਾਨ ਪੁਲਿਸ ਕੇਸ ਰੱਦ ਕੀਤੇ ਜਾਣ। ਇਸ ਇਕੱਠ ਦੇ ਵਿੱਚ ਮਤੇ ਪਾ ਕੇ ਮੰਗ ਕੀਤੀ ਗਈ ਹੈ ਕਿ ਸੂਬੇ ਦੇ ਅੰਦਰ ਨਸ਼ੇ ਕਰਕੇ ਹੋ ਰਹੀਆਂ ਮੌਤਾਂ ਤੇ ਅੱਜ ਦਾ ਇਕੱਠ ਚਿੰਤਾ ਕਰਦਾ ਹੈ ਅਤੇ ਕੇਂਦਰ ਸਮੇਤ ਸੂਬਾ ਸਰਕਾਰ ਤੋਂ ਮੰਗ ਕਰਦਾ ਹੈ ਕਿ ਨਸ਼ੇ ਉੱਪਰ ਪੂਰਨ ਤੌਰ ਤੇ ਪਾਬੰਦੀ ਲੱਗੇ ਤੇ ਪੀੜਤ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਹਨਾਂ ਦਾ ਮੁੜ ਵਸੇਬਾ ਯਕੀਨੀ ਕੀਤਾ ਜਾਵੇ। ਖੇਤੀ ਜਿਣਸਾਂ ਅਤੇ ਹਰ ਤਰ੍ਹਾਂ ਦੇ ਵਪਾਰ ਦੇ ਲਈ ਵਾਹਗਾ ਅਤੇ ਅਟਾਰੀ ਬਾਰਡਰ ਖੋਲ੍ਹੇ ਜਾਣ। ਇਹ ਵਪਾਰ ਲਾਈਨ ਖੇਤੀਬਾੜੀ ਨਾਲ ਜੁੜੀਆਂ ਹੋਈਆਂ ਸਨ। ਇਹਨਾਂ ਨੂੰ ਬੰਦ ਕਰਨ ਦੀ ਬਜਾਏ ਉਹਨਾਂ ਨੂੰ ਵਾਧਾ ਰੂਪ ਦੇ ਵਿੱਚ ਚਾਲੂ ਰੱਖਿਆ ਜਾਵੇ। ਧੂਰੀ ਮਿੱਲ, ਸ਼ੇਰੋਂ ਗੰਨਾ ਮਿੱਲ ਅਤੇ ਹੋਰ ਨਰਮੇ ਦੇ ਨਾਲ ਸੰਬੰਧਿਤ ਜਿੰਨੀਆਂ ਵੀ ਸਨਅਤਾਂ ਨੇ ਇਹਨਾਂ ਨੂੰ ਕਾਇਮ ਰੱਖਿਆ ਜਾਵੇ। ਲਖੀਮਪੁਰ ਕਤਲकांड ਦੇ ਮੁਲਜ਼ਮ ਅਜੇ ਮਿਸ਼ਰਾ ਦੇ ਲਖੀਮਪੁਰ ਦੇ ਗੁਰਦੁਆਰੇ ਦੇ ਵਿੱਚ ਕੀਤੇ ਸਨਮਾਨ ਦੀ ਇਕੱਠ ਨਿੰਦਾ ਕਰਦਾ ਹੈ ਅਤੇ ਸਿੰਘ ਸਾਹਿਬ ਨੂੰ ਅਪੀਲ ਕਰਦਾ ਹੈ ਕਿ ਅਜਿਹੇ ਕਿਸੇ ਵਿਅਕਤੀ ਨੂੰ ਗੁਰੂ ਘਰ ਤੋਂ ਸਨਮਾਨਿਤ ਕਰਨ ਤੇ ਰੋਕ ਲਾਉਣ ਦਾ ਹੁਕਮਨਾਮਾ ਜਾਰੀ ਕਰਨ। ਜਨਤਕ ਖੇਤਰ ਦੇ ਵਿੱਚ ਪੱਕੀ ਭਰਤੀ ਯਕੀਨੀ ਬਣਾਈ ਜਾਵੇ। ਡਰਾਈਵਰ ਭਾਈਚਾਰੇ ਵੱਲੋਂ ਕੀਤੀ ਹੜਤਾਲ ਦਾ ਇਕੱਠ ਨੇ ਸਮਰਥਨ ਕੀਤਾ ਅਤੇ ਉਪਰੋਕਤ ਕਾਨੂੰਨ ਅਤੇ ਮੁੜ ਵਿਚਾਰ ਦੀ ਅਪੀਲ ਕਰਦਾ ਹੈ। ਬੁਲਾਰਿਆਂ ਨੇ ਪੰਜਾਬੀਆਂ ਨੂੰ ਮਾਲਵੇ ਦੀ ਧਰਤੀ ਤੇ 6 ਜਨਵਰੀ ਦੀ ਮਹਾਰੈਲੀ ਦੇ ਵਿੱਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ ਹੈ। ਇਸ ਮੌਕੇ ਪੰਜਾਬ ਦੇ ਵਿੱਚ ਵੱਖ-ਵੱਖ ਰਾਜਾਂ ਦੀਆਂ ਪੰਜਾਬ ਸਮੇਤ ਹੋਰ ਰਾਜਾਂ ਦੀਆਂ ਜਥੇਬੰਦੀਆਂ ਤੋਂ ਇਲਾਵਾ ਸਵਰਨ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਜਸਵਿੰਦਰ ਸਿੰਘ ਲੌਂਗੋਵਾਲ ਤੇ ਹੋਰ ਵੱਡੀ ਗਿਣਤੀ ਜਿਹੜੇ ਆਗੂ ਸੀ, ਕਿਸਾਨ ਆਗੂ, ਉਹ ਹਾਜ਼ਰ ਸਨ। ਕਿਸਾਨ ਬੀਬੀਆਂ ਵੀ ਵੱਡੀ ਗਿਣਤੀ ਦੇ ਵਿੱਚ ਇਸ ਰੈਲੀ ਦੇ ਵਿੱਚ ਪਹੁੰਚੀਆਂ ਸਨ। ਉਧਰ ਦੂਜੇ ਪਾਸੇ ਰੁਖ ਕਰੀਏ ਸ੍ਰੀ ਅੰਮ੍ਰਿਤਸਰ ਸਾਹਿਬ ਦਾ। ਪੁਲਿਸ ਤਸ਼ੱਦਦ ਦੇ ਨਾਲ 1992-93 ਦੇ ਵਿੱਚ ਮਾਰੇ ਗਏ ਅਤੇ ਉਸ ਵੇਲੇ ਦੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗੁਰਦੇਵ ਸਿੰਘ ਕੌਂਕੇ ਨਿਮਿਤ ਅਖੰਡ ਪਾਠ ਦੇ ਭੋਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਵਿਖੇ ਪਾਏ ਗਏ। ਇੱਥੇ ਮੈਂ ਇੱਕ ਸੋਧ ਕਰਦਾ ਚਾਹਾਂ, ਉਹਨਾਂ ਸ਼ਬਦਾਂ ਲਈ ਮਾਫੀ। ਆਪਾਂ ਉਹਨਾਂ ਨੂੰ ਸ਼ਹੀਦ ਸਾਧਦੇ ਹਾਂ ਤੇ ਇੱਕ ਮੀਡੀਆ ਜਿਹੜਾ ਅਦਾਰਾ ਉਹਨਾਂ ਨੂੰ ਮਾਰੇ ਗਏ ਲਿਖਦਾ, ਪਰ ਆਪਾਂ ਫਿਰ ਵੀ ਇਹਦੇ ਵਿੱਚ ਸੋਧ ਕਰਦੇ ਹਾਂ, ਉਹਨਾਂ ਸ਼ਬਦਾਂ ਨੂੰ ਵਾਪਸ ਲੈਂਦੇ ਹਾਂ, ਆਪਾਂ ਉਹਨਾਂ ਨੂੰ ਸ਼ਹੀਦ ਕਵਾਂਗੇ। ਉਹਨਾਂ ਦੇ ਜਿਹੜੇ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਕੌਂਕੇ ਨੂੰ ਕੌਮੀ ਸ਼ਹੀਦ ਐਲਾਨਣ। ਅਰਦਾਸ ਸਮਾਗਮ ਮੌਕੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਜਥੇਦਾਰ ਕੌਂਕੇ ਦੀ ਪਤਨੀ ਬੀਬੀ ਗੁਰਮੇਲ ਕੌਰ ਨੂੰ ਸਰੂਪਾ ਦੇ ਕੇ ਸਨਮਾਨਿਤ ਕੀਤਾ ਗਿਆ। ਪੰਜਾਬੀ ਰੇਡੀਓ USA ਤੇ ਇਸ ਬਾਬਤ ਇੱਕ ਰਿਪੋਰਟ ਵੀ ਆਪਾਂ ਪਾਈ ਸੀ ਤੇ ਉਸ ਰਿਪੋਰਟ ਦੇ ਵਿੱਚ ਬੜੀ ਤਫਸੀਲ ਦੇ ਨਾਲ ਕਿ ਉਹਨਾਂ ਦਿਨਾਂ ਦੇ ਵਿੱਚ ਵਾਪਰਿਆ ਕੀ ਸੀ। ਇੱਕ ਪੁਰਾਣੀ ਰੰਜਿਸ਼ ਕਰਕੇ ਜਥੇਦਾਰ ਸਾਹਿਬ ਨੂੰ ਜਿਹੜਾ ਉਹ ਚੁੱਕਿਆ ਗਿਆ, ਉਹਨਾਂ ਦਾ ਕਸੂਰ ਵੀ ਉਸ ਮਾਮਲੇ ਦੇ ਵਿੱਚ ਨਹੀਂ ਸੀ। ਔਰ ਉਸ ਤੋਂ ਵੀ ਜਿਹੜਾ ਸਭ ਤੋਂ ਮਾੜੀ ਗੱਲ ਸਾਡੇ ਪੰਥਕ ਆਗੂਆਂ ਨੇ ਕੀਤੀ ਕਿ ਉਹਨਾਂ ਨੂੰ ਹਲੇ ਤੱਕ ਪੁਲਿਸ ਰਿਕਾਰਡ ਦੇ ਵਿੱਚ ਭਗੌੜੇ ਐਲਾਨਿਆ ਹੋਇਆ, ਜਦਕਿ ਉਸੇ ਪੁਲਿਸ ਮਹਿਕਮੇ ਦੇ ਵਿੱਚ ਘੋਟਣੇ ਵਰਗੇ ਬੰਦੇ, ਜਿਨ੍ਹਾਂ ਨੂੰ ਅਕਾਲੀ ਦਲ ਦੇ ਵੱਡੇ ਆਗੂਆਂ ਦੇ ਘਰਾਂ ਦੇ, ਉਹਨਾਂ ਦੇ ਬੈਡਰੂਮਾਂ ਤੱਕ ਐਕਸੈਸ ਸੀਗਾ ਉਹਨਾਂ ਲੋਕਾਂ ਦਾ, ਤੇ ਉਹਨਾਂ ਨੂੰ ਹਲੇ ਤੱਕ ਅਸੀਂ ਜਵਾਬ ਦੀ ਜਿਹੜੀ ਕਟਹਿਰੇ ਦੇ ਵਿੱਚ ਆ ਉਹ ਖੜਾ ਨਾ ਕਰ ਸਕੇ। ਤੇ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸੀ ਗਿਆਨੀ ਰਘਬੀਰ ਸਿੰਘ ਜੀ। ਉਹਨਾਂ ਨੇ ਕਿਹਾ ਕਿ ਲਗਭਗ 31 ਸਾਲ ਪਹਿਲਾਂ ਭਾਈ ਕੌਂਕੇ ਦੀ ਸ਼ਹਾਦਤ ਤਤਕਾਲੀ ਸਰਕਾਰ ਦੇ ਅਣਮਨੁੱਖੀ ਕਾਰੇ ਦੀ ਸਿਖਰ ਹੈ। ਇਸ ਦੌਰ ਦੇ ਵਿੱਚ ਹਜ਼ਾਰਾਂ ਬੇਦੋਸ਼ੀ ਸਿੱਖ ਨੌਜਵਾਨਾਂ ਨੂੰ ਮਿੱਥ ਕੇ ਕਤਲ ਕੀਤਾ ਗਿਆ, ਜੋ ਕਿ ਲੋਕਤੰਤਰ ਦੇ ਨਾਂ ਤੇ ਕਾਲਾ ਧੱਬਾ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਕੌਂਕੇ ਦੇ ਕਤਲ ਮਾਮਲੇ ਦੇ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਕਿਹਾ ਗਿਆ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ ਕੀਤੀ ਹੈ ਕਿ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਕੌਮੀ ਸ਼ਹੀਦ ਦਾ ਸਨਮਾਨ ਦੇਣ ਦੇ ਲਈ ਵਿਚਾਰ ਕਰਨ। ਉਹਨਾਂ ਕਿਹਾ ਕਿ ਉਹ ਪੰਥ ਪ੍ਰਸਤ ਅਤੇ ਸਿੱਖੀ ਨੂੰ ਸਮਰਪਿਤ ਗੁਰਸਿੱਖ ਸਨ, ਜਿਨ੍ਹਾਂ ਦੀ ਕੁਰਬਾਨੀ ਕੌਮ ਹਮੇਸ਼ਾ ਜਿਨ੍ਹਾਂ ਦੀ ਕੁਰਬਾਨੀ ਦਾ ਸਤਿਕਾਰ ਕਰਦੀ ਰਹੇਗੀ।
ਉਹਨਾਂ ਇਹ ਵੀ ਕਿਹਾ ਹੈ ਕਿ ਜਥੇਦਾਰ ਕੌਂਕੇ ਦੇ ਵਾਂਗ ਉਸ ਵੇਲੇ 25,000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਪੁਲਿਸ ਵੱਲੋਂ ਮਾਰ ਦਿੱਤਾ ਗਿਆ, ਜਿਸ ਦੇ ਬਾਰੇ ਮਨੁੱਖੀ ਅਧਿਕਾਰਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਨੇ ਖੁਲਾਸਾ ਕਰਕੇ ਸਰਕਾਰ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਨੰਗਾ ਕੀਤਾ ਸੀ। ਉਹਨਾਂ ਇਹ ਵੀ ਕਿਹਾ ਕਿ ਸਿੱਖ ਨੌਜਵਾਨਾਂ ਦੇ ਹਰੇਕ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਜਥੇਦਾਰ ਕੌਂਕੇ ਦੀ ਤਸਵੀਰ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਹੀ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ ਸਥਾਪਿਤ ਕੀਤੀ ਹੋਈ ਹੈ। ਪੰਜਾਬ ਸਰਕਾਰ ਨੂੰ ਗੋਇੰਦਵਾਲ ਥਰਮਲ ਪਲਾਂਟ ਦੀ ਖਰੀਦ ਦੇ ਨਾਲ ਕਰੀਬ 400 ਏਕੜ ਮੁਫਤ ਜ਼ਮੀਨ ਦਾ ਤੋਹਫਾ ਮਿਲਿਆ ਹੈ। ਇਹ ਸੌਦਾ ਸਰਕਾਰ ਦੇ ਲਈ ਘਾਟੇ ਦਾ ਨਹੀਂ ਜਾਪਦਾ, ਕਿਉਂਕਿ ਇਸ ਥਰਮਲ ਨੂੰ ਖਰੀਦੇ ਜਾਣ ਦੇ ਨਾਲ ਪਾਵਰਕਾਮ ਸਾਰੇ ਅਦਾਲਤੀ ਝਗੜਿਆਂ ਤੋਂ ਵੀ ਮੁਕਤ ਹੋ ਗਈ ਹੈ। ਜੀਵੀਕੇ ਕੰਪਨੀ ਨੇ ਪਾਵਰਕਾਮ ਤੇ ਕਰੀਬ 2,983 ਕਰੋੜ ਦੇ 9 ਅਦਾਲਤੀ ਕੇਸ ਦਾਇਰ ਕੀਤੇ ਹੋਏ ਸਨ। ਇਹ ਕੇਸ ਜੀਵੀਕੇ ਕੰਪਨੀ ਵੱਲੋਂ ਜਿੱਤਣ ਦੀ ਸੂਰਤ ਦੇ ਵਿੱਚ ਪਾਵਰਕਾਮ ਸਿਰ ਵੱਡਾ ਵਿੱਤੀ ਬੋਝ ਪੈਣ ਦਾ ਖਦਸ਼ਾ ਵੀ ਸੀ। ਸਰਕਾਰ ਵੱਲੋਂ ਗੋਇੰਦਵਾਲ ਥਰਮਲ ਪਲਾਂਟ ਖਰੀਦੇ ਜਾਣ ਦੇ ਨਾਲ ਇਹਨਾਂ ਅਦਾਲਤੀ ਕੇਸਾਂ ਦਾ ਭੋਗ ਵੀ ਪੈ ਗਿਆ। ਪਾਵਰਕਾਮ ਨੇ ਵੀ ਜੀਵੀਕੇ ਗਰੁੱਪ ਤੇ 8 ਅਦਾਲਤੀ ਕੇਸ ਕੀਤੇ ਸਨ ਅਤੇ ਸਾਰੇ ਹੀ ਕੇਸ ਹੁਣ ਖਤਮ ਹੋ ਜਾਣਗੇ। ਪਤਾ ਲੱਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ 10 ਜੂਨ 2023 ਨੂੰ ਹੋਈ ਕੈਬਨਿਟ ਮੀਟਿੰਗ ਦੇ ਵਿੱਚ ਇਸ ਥਰਮਲ ਨੂੰ ਖਰੀਦਣ ਦਾ ਮੁੱਢ ਬੱਝਿਆ ਸੀ। ਪਤਾ ਇਹ ਵੀ ਲੱਗਿਆ ਕਿ ਇਸ ਥਰਮਲ ਦੀ ਕਰੀਬ 1100 ਏਕੜ ਜ਼ਮੀਨ ਹੈ, ਜਿਸ ਦੇ ਵਿੱਚੋਂ 400 ਏਕੜ ਜ਼ਮੀਨ ਹਾਲੇ ਖਾਲੀ ਪਈ ਹੈ। ਪੰਜਾਬ ਸਰਕਾਰ ਇਸ 400 ਏਕੜ ਜ਼ਮੀਨ ਨੂੰ ਕਿਸੇ ਹੋਰ ਕੰਮ ਦੇ ਲਈ ਵੀ ਵਰਤ ਸਕਦੀ ਹੈ। ਬਿਜਲੀ ਮਾਹਰ ਆਖਦੇ ਨੇ ਕਿ ਇਸ ਜ਼ਮੀਨ ਨੂੰ ਥਰਮਲ ਦੇ ਵਿੱਚ ਤੀਜਾ ਯੂਨਿਟ ਲਾਉਣ ਦੇ ਲਈ ਵੀ ਵਰਤਿਆ ਜਾ ਸਕਦਾ ਹੈ। ਪੰਜਾਬ ਦੇ ਵਿੱਚ ਜ਼ਮੀਨ ਐਕਵਾਇਰ ਕਰਨੀ ਕੋਈ ਸੌਖਾ ਕੰਮ ਨਹੀਂ ਹੈ ਅਤੇ ਸਰਕਾਰ ਇਸ ਖਾਲੀ ਪਈ ਜ਼ਮੀਨ ਬਾਰੇ ਨਵੀਂ ਵਿਉਂਤ ਵੀ ਬਣਾਉਣ ਲੱਗ ਪਈ ਹੈ। ਆਪਾਂ ਜ਼ਮੀਨਾਂ ਦੇ ਬਾਬਤ ਹਾਲੇ ਵੀ ਪੰਜਾਬ ਦੇ ਵਿੱਚ 90,000 ਏਕੜ ਜਿਹੜੀ ਆ ਵੱਖ-ਵੱਖ ਤਰ੍ਹਾਂ ਦੇ ਮਾਫੀਏ ਨੇ ਦੱਬੀ ਹੋਈ ਹੈ ਤੇ ਇਸੇ ਕਰਕੇ ਆਪਾਂ ਤੁਸੀਂ ਰਿਪੋਰਟ ਦੇ ਵਿੱਚ ਉਸ ਦੀ ਚੀਜ਼ ਦੇ ਨਾਲ, ਉਸ ਜ਼ਮੀਨ ਦੇ ਨਾਲ ਜੁੜੇ ਵੱਖ-ਵੱਖ ਪਹਿਲੂਆਂ ਤੇ ਚਰਚਾ ਵੀ ਸੁਣੀ ਹੈ। ਵੇਲਾ ਹੋ ਗਿਆ ਇੱਕ ਹੋਰ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਆਪਣੇ ਨਾਲ ਜੁੜਨਗੇ ਡਾਕਟਰ ਗੁਰਜੋਤ ਸਿੰਘ, ਜੋਤ ਆਯੁਰਵੈਦਿਕ ਸੈਂਟਰ, ਟੋਰਾਂਟੋ, ਕੈਨੇਡਾ ਤੋਂ।